ਸਿਕੰਦਰ ਸਿੰਘ ਮਲੂਕਾ ਅਕਾਲੀ ਲੀਡਰ ਦੀ ਨੂੰਹ ਤੇ ਉਹਦਾ ਬੇਟਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ। ਜਿਹੜੀ ਸੱਟ ਇਸ ਗੱਲ ਨੇ ਹੁਣ ਮਾਰੀ ਆ ਉਹ ਬਹੁਤ ਕਸੂਤੀ ਸੱਟ ਵੱਜਣੀ, ਸਮੀਕਰਨ ਨਹੀਂ ਹਿੱਲ ਗਈ। ਮਲੂਕੇ ਦੇ ਪੁੱਤ ਨੂੰ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਉਦੋਂ ਹੀ ਮਿਥ ਲਿਆ ਤੇ ਬਾਕੀ ਹੋ ਸਕਦਾ ਕੋਈ ਈਡੀ ਊਡੀ ਦਾ ਕੋਈ ਹੋਰ ਇਧਰੋਂ ਪ੍ਰੈਸ਼ਰ ਦਬਾਅ ਪਾ ਕੇ ਬੀਜੇਪੀ ਵਾਲਿਆਂ ਨੇ ਕਹਿਤਾ ਹੋਊਗਾ ਵੀ ਹਰਸਿਮਰਤ ਕੌਰ ਦੇ ਖਿਲਾਫ ਚੋਣ ਲੜਨੀ ਪਊ। ਜਦੋਂ ਤੱਕ ਇਲੈਕਸ਼ਨਾਂ ਹੋਣੀਆਂ ਨੇ ਜਾਂ ਅਗਲੇ 15-20 ਦਿਨ ਦੇ ਵਿੱਚ ਪਤਾ ਨਹੀਂ ਹੋਰ ਕਿਹੜੇ ਹਲਕੇ ਦੇ ਵੱਡੇ ਅਕਾਲੀ ਲੀਡਰ ਵਾ ਜਿਹੜੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਜਾਣਾ। ਤੇ ਕਈ ਤਾਂ ਇੱਥੋਂ ਤੱਕ ਗੱਲਾਂ ਕਰੀ ਜਾਂਦੇ ਆ ਵੀ ਚੰਦੂਮਾਜਰਾ ਸਾਹਿਬ ਨਾਲ ਉਡਾਰੀ ਮਾਰ ਜਾਣ। ਅਸਲ ਵਿੱਚ ਬਾਦਲ ਪਰਿਵਾਰ ਤੇ ਅਕਾਲੀ ਦਲ ਇੱਕ ਰੂਪ ਹੋਏ ਪਏ ਨੇ। ਪੰਥ ਨੂੰ ਲੋੜ ਬਾਦਲ ਪਰਿਵਾਰ ਦੀ ਨਹੀਂ, ਖੇਤਰੀ ਪਾਰਟੀ ਦੇ ਰੂਪ 'ਚ ਤਾਂ ਲੋਕਾਂ ਨੂੰ ਲੋੜ ਆ ਅਕਾਲੀ ਦਲ ਦੀ। ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਕਹਿੰਦਾ ਵੀ ਸਾਡੇ ਤੋਂ ਬਗੈਰ ਨਹੀਂ, ਸਾਨੂੰ ਵੀ ਬਚਾਓ। ਬਾਦਲ ਪਰਿਵਾਰ ਸਮੇਤ ਅਕਾਲੀ ਦਲ ਨੂੰ ਆਪਾਂ ਮੰਨ ਲਈ, ਇਹ ਜ਼ਰੂਰੀ ਬੁਰਾਈ ਦੇ ਤੌਰ ਤੇ ਚਲੋ ਨਾਲ ਹੀ ਹੈ। ਇਹ ਤਾਂ ਵੈਸੇ ਹੀ ਨਾਮੁਮਕਿਨ ਜੀ ਗੱਲ। ਜਾਂ ਕੋਈ ਨਵਾਂ ਅਕਾਲੀ ਦਲ, ਕਿਉਂਕਿ ਮਾਨ ਸਾਹਿਬ ਵਾਲਾ ਅਕਾਲੀ ਦਲ ਜਿਹੜਾ ਹੈ ਉਹ ਪਤਾ ਨਹੀਂ ਕਿਉਂ ਜਥੇਬੰਦਕ ਢਾਂਚਾ ਸਿਰਜਣ ਵਿੱਚ ਨਾਕਾਮ ਸਾਬਤ। ਮਾਨ ਦਲ ਵੀ ਕੌਮ ਨੂੰ ਨਿਰਾਸ਼ ਕਰ ਰਿਹਾ, ਬਾਦਲ ਦਲ ਤੋਂ ਪਹਿਲਾਂ ਕੋਈ ਆਸ ਨਹੀਂ। ਲੈ ਦੇ ਕੇ ਇਹ ਜਿਹੜੀ ਔਖੀ ਘੜੀ ਆ 2027 ਤੱਕ ਬਾਦਲਾਂ ਦਾ ਬਦਲ ਜਿਹੜਾ ਹੈ ਉਹ ਲੱਭਣਾ ਪਊ। ਆਉਣ ਵਾਲਾ ਜਿਹੜਾ ਸਮਾਂ ਖਾਸ ਤੌਰ ਤੇ ਲੋਕ ਸਭਾ ਚੋਣਾਂ ਤੋਂ ਲੈ ਕੇ ਅਗਲੀ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਣੀ, ਉਦੋਂ ਤੱਕ ਵਿੱਚ ਵਿਚਾਲੇ ਸਿੱਖਾਂ ਨੂੰ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਕੇ ਇਸ ਮਸਲੇ ਦਾ ਹੱਲ ਲੱਭਣਾ ਪੈਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਸਿਆਸੀ ਡਰਾਮਾ ਹੋਇਆ ਜਿਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਅਕਾਲੀ ਲੀਡਰ ਦੀ ਨੂੰਹ ਤੇ ਉਹਦਾ ਬੇਟਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ, ਇਸ ਖਬਰ ਨੂੰ ਦੇਖ ਕੇ ਅਕਾਲੀ ਦਲ ਬਾਦਲ ਦੇ ਬਹੁਤੇ ਲੀਡਰ ਜਿਹੜੇ ਆ ਹੁਣ ਸੋਚਦੇ ਤਾਂ ਹੋਣੇ ਆ ਵੀ ਜਦੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਮਿਲੇ ਆ, ਉਦੋਂ ਵੋਟਾਂ ਮੌਕੇ ਜੇ ਕਿਤੇ ਮਲੂਕੇ ਦੇ ਬੇਟੇ ਨੂੰ, ਸਿਕੰਦਰ ਸਿੰਘ ਮਲੂਕੇ ਦੇ ਬੇਟੇ ਨੂੰ ਉਹ ਟਿਕਟ ਜਿਹੜੀ ਮੰਗ ਰਿਹਾ ਸੀਗਾ, ਜੇ ਦੇ ਦਿੰਦੇ ਤਾਂ ਸ਼ਾਇਦ ਅੱਜ ਆਹ ਵਿਪਤਾ ਨਾ ਪੈਂਦੀ। ਜਿੱਥੇ ਬਾਕੀ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਾਰੇ ਆ, ਉੱਥੇ ਵਿੱਚ ਹੀ ਸਿਕੰਦਰ ਸਿੰਘ ਮਲੂਕੇ ਵਾਲੀ ਸੀਟ ਵੀ ਆ ਜਿਹੜੀ ਉਹ ਹਾਰ ਲਈ ਜਾਂਦੀ, ਬਰਦਾਸ਼ਤ ਕਰ ਲੈਂਦੇ। ਪਰ ਜਿਹੜੀ ਸੱਟ ਇਸ ਗੱਲ ਨੇ ਹੁਣ ਮਾਰੀ ਆ ਉਹ ਬਹੁਤ ਕਸੂਤੀ ਸੱਟ ਵੱਜਣੀ, ਸਮੀਕਰਨ ਨਹੀਂ ਹਿੱਲ ਗਈ। ਕੱਲ ਵੀ ਆਪਾਂ ਚਰਚਾ ਕੀਤੀ ਸੀ, ਅੱਜ ਇਸ ਮਸਲੇ ਦੇ ਨਾਲ ਸੰਬੰਧਿਤ ਹੋਰ ਬੜਾ ਕੁਝ ਸਾਹਮਣੇ ਆ ਰਿਹਾ। ਇੱਥੋਂ ਤੱਕ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀ ਸਿਕੰਦਰ ਸਿੰਘ ਮਲੂਕਾ ਅਕਾਲੀ ਲੀਡਰ ਦੀ ਨੂੰਹ ਰਾਣੀ ਆ ਬੀਬਾ ਪਰਮਪਾਲ ਕੌਰ ਜੀ, ਉਹ IAS ਅਫਸਰ ਆ ਤੇ ਉਹਦਾ ਅਸਤੀਫਾ ਅਜੇ ਪੰਜਾਬ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ। ਕਿ ਕਿਤੇ ਕੋਈ ਕਾਨੂੰਨੀ ਕੋਈ ਇਹੋ ਜਿਹੀ ਅੜਚਣ ਪਾ ਕੇ ਅਸਤੀਫਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕਿਤੇ ਉਲਝਾਈ ਨਾ ਰੱਖੇ, ਜਾਂ ਕੋਈ ਹੋਰ ਜਿਹਦੇ ਨਾਲ ਇਸ ਗੜਬੜ ਦਾ ਲਾਹਾ ਕਈਆਂ ਨੂੰ ਮਿਲ ਜੇ। ਖੈਰ ਇਹ ਤਾਂ ਹਜੇ ਗੱਲਾਂ ਬਾਅਦ ਦੀਆਂ ਨੇ ਵੀ ਕੀ ਬਣਦਾ। ਪਰ ਅੱਜ ਜਦੋਂ ਇਹ ਖਬਰਾਂ ਫੋਟੋਆਂ ਸੋਸ਼ਲ ਮੀਡੀਆ ਤੇ ਆ ਕੇ ਡਿੱਗੀਆਂ ਤੇ ਅਕਾਲੀ ਸਫਾ ਦੇ ਵਿੱਚ ਅਸਲੀ ਘਸਮਾਨ ਜਿਹਾ ਅੱਜ ਮੱਚਿਆ। ਆਪਾਂ ਕੱਲ ਹੀ ਚਰਚਾ ਕਰ ਲਈ ਸੀਗੀ ਕਿ ਮਲੂਕਾ ਪਰਿਵਾਰ ਬਾਦਲ ਦਲ ਲਈ ਜਾਂ ਬਾਦਲ ਪਰਿਵਾਰ ਲਈ ਬਹੁਤ ਜ਼ਿਆਦਾ ਅਹਿਮ ਆ।
ਜਦੋਂ ਇਸ ਪਰਿਵਾਰ ਦੇ ਸਾਰੇ ਪਿਛਲੇ ਕਾਰਨਾਮਿਆਂ ਤੇ ਨਜ਼ਰ ਮਾਰਦੇ ਆ ਤਾਂ ਇਹ ਗੱਲ ਆਪਣੇ ਆਪ ਹੀ ਸਮਝ ਆ ਜਾਂਦੀ ਆ ਕਿ ਬਾਦਲਕਿਆਂ ਦੀ ਨਿੱਜੀ ਸਿਆਸਤ ਲਈ, ਜਿਹੜੀ ਪਾਰਟੀ ਦੀ ਸਿਆਸਤ ਆ ਉਹਨੂੰ ਛੱਡੋ, ਜਿਹੜੀ ਨਿੱਜੀ ਸਿਆਸਤ ਆ ਉਹਦੇ ਵਿੱਚ ਮਲੂਕੇ ਦਾ ਬਹੁਤ ਵੱਡਾ ਰੋਲ ਸੀ। ਤੇ ਮਲੂਕੇ ਦੇ ਪੁੱਤ ਨੂੰ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਉਦੋਂ ਹੀ ਮਿਥ ਲਿਆ। ਤੇ ਬਾਕੀ ਹੋ ਸਕਦਾ ਕੋਈ ਈਡੀ ਊਡੀ ਦਾ ਕੋਈ ਹੋਰ ਇਧਰੋਂ ਪ੍ਰੈਸ਼ਰ ਦਬਾਅ ਪਾ ਕੇ ਵੀ ਅਗਲਿਆਂ ਨੇ, ਬੀਜੇਪੀ ਵਾਲਿਆਂ ਨੇ ਕਹਿਤਾ ਹੋਊਗਾ ਵੀ ਹਰਸਿਮਰਤ ਕੌਰ ਦੇ ਖਿਲਾਫ ਚੋਣ ਲੜਨੀ ਪਊ। ਤੇ ਅਜੇ ਗੱਲ ਬੜੀ ਦੂਰ ਆ, ਅੱਜ ਹਜੇ ਅਪ੍ਰੈਲ ਆ ਤੇ ਮਈ ਸਾਰਾ ਪਿਆ। ਜੂਨ ਤੱਕਰ, ਜਦੋਂ ਤੱਕਰ ਇਲੈਕਸ਼ਨਾਂ ਹੋਣੀਆਂ ਨੇ ਜਾਂ ਅਗਲੇ 15-20 ਦਿਨ ਦੇ ਵਿੱਚ, ਪਤਾ ਨਹੀਂ ਹੋਰ ਕਿਹੜੇ ਹਲਕੇ ਦੇ ਵੱਡੇ ਅਕਾਲੀ ਲੀਡਰ ਵਾ ਜਿਹੜੇ ਉਹਨਾਂ ਨੇ ਬੀਜੇਪੀ ਜੁਆਇਨ ਕਰ ਜਾਣੀ। ਇਹ ਗੱਲ ਅੰਦਰ ਖਾਤੇ ਤਾਂ ਜਿਹੜੀ ਕਨਸੋਆਂ ਚੱਲਣੀਆਂ ਹੁੰਦੀਆਂ ਚੱਲਣੀਆਂ ਹੀ ਨੇ। ਹੁਣ ਤਾਂ ਲੋਕ ਸ਼ਰੇਆਮ ਕਹਿਣ ਲੱਗੇ ਪਏ ਨੇ ਵੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਕਿਹਾ ਕਿ ਚਾਹੇ ਜੋ ਮਰਜ਼ੀ ਸ਼ਰਤ ਮੰਨਣੀ ਪੈ ਜੇ, ਲਿਖ ਕੇ, ਮੁੱਚ ਕੇ, ਮੁੜ ਕੇ ਆਪਾਂ ਭਾਜਪਾ ਨਾਲ ਚੋਣ ਸਮਝੌਤਾ, ਚੋਣ ਗੱਠਜੋੜ, ਜੇ ਹੋਰ ਨਹੀਂ ਤਾਂ ਸੀਟ ਐਡਜਸਟਮੈਂਟ ਕਰਨੀ ਹੀ ਕਰਨੀ। ਤੇ ਜਦੋਂ ਇਹ ਗੱਲ ਸਿਰੇ ਨਹੀਂ ਚੜੀ, ਕਿਉਂਕਿ ਗਾਂਹ ਵਾਲਿਆਂ ਦੀ ਵੀ ਤਾਂ ਮਰਜ਼ੀ ਚਾਹੀਦੀ ਹੈ, ਜਦੋਂ ਗੱਲ ਸਿਰੇ ਨਹੀਂ ਚੜੀ, ਹੁਣ ਇਹਨਾਂ ਵਿੱਚੋਂ ਬਹੁਤੇ ਲੀਡਰ ਜਿਹੜੇ ਨੇ, ਜਿਹੜੇ ਬੀਜੇਪੀ ਦੇ ਵੱਲ ਝੁਕਾਅ ਰੱਖਦੇ ਆ, ਉਹਨਾਂ ਦਾ ਖਤਰਾ ਬਣਿਆ ਹੋਇਆ। ਤੇ ਕਈ ਤਾਂ ਇੱਥੋਂ ਤੱਕ ਗੱਲਾਂ ਕਰੀ ਜਾਂਦੇ ਆ ਵੀ ਚੰਦੂਮਾਜਰਾ ਸਾਹਿਬ ਨਾਲ ਉਡਾਰੀ ਮਾਰ ਜਾਣ। ਚੰਦੂਮਾਜਰੇ ਦੀ ਸਿਆਸਤ ਵਾ ਜਿਹੜੀ, ਉਹਦੇ ਵਿੱਚ ਪਹਿਲਾਂ ਉਹ PSU ਜਿਹੜੀ ਜਥੇਬੰਦੀ, ਵਿਦਿਆਰਥੀ ਜਥੇਬੰਦੀ ਸੀ, ਉਹਦੇ ਰਾਹੀਂ ਆਪਦਾ ਜੀਵਨ ਸ਼ੁਰੂਆਤ ਕਰਦਾ ਹੈ। ਫਿਰ ਉਹ ਜਥੇਦਾਰ ਟੌਹੜਾ ਤੇ ਹੋਰ ਅਕਾਲੀ ਲੀਡਰਾਂ ਦਾ ਪੱਲਾ ਫੜ ਕੇ ਉਸ ਮੌਕੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਧਰਮਯੁੱਧ ਮੋਰਚੇ ਦੇ ਦਿਨਾਂ ਵਿੱਚ ਉਹਨਾਂ ਦਾ ਪੂਰਾ ਜਲਵਾ ਸੀ ਤੇ ਸਿੱਖ ਨੌਜਵਾਨੀ ਸਾਰੀ ਦੀ ਸਾਰੀ ਅਕਾਲੀ ਸਫਾ ਦੀ ਬਜਾਏ ਸੰਤ ਭਿੰਡਰਾਂ ਵਾਲਿਆਂ ਵੱਲ ਝੁਕਾਅ ਰੱਖਦੀ ਸੀ, ਫੈਡਰੇਸ਼ਨ ਦੀ ਤੂਤੀ ਬੋਲਦੀ ਸੀ। PSU ਦੇ ਝੰਡੇ ਜਿਹੜੇ ਸੀਗੇ ਉਹ ਦਿਨੋਂ ਦਿਨ ਘਟ ਰਹੇ ਸੀ ਤੇ ਫੈਡਰੇਸ਼ਨ ਦੇ ਵੱਧ ਰਹੇ ਸੀ। ਉਹਨਾਂ ਦਿਨਾਂ ਦੇ ਵਿੱਚ ਅਕਾਲੀ ਲੀਡਰਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਵੱਲੋਂ ਨੌਜਵਾਨੀ ਨੂੰ ਰੋਕਣ ਦੇ ਲਈ ਇਹ ਚੰਦੂਮਾਜਰਾ ਵਰਗੇ ਤੇ ਹੋਰ ਜਿਹੜੇ ਇਸ ਤਰੀਕੇ ਦੇ ਨੌਜਵਾਨ ਸੀ ਉਹਨਾਂ ਦਿਨਾਂ 'ਚ, ਉਹਨਾਂ ਨੂੰ ਅਕਾਲੀ ਦਲ ਵਿੱਚ ਲੈ ਕੇ ਆਉਂਦਾ ਸੀ। ਤੋ ਅਕਾਲੀ ਦਲ ਦਾ ਯੂਥ ਵਿੰਗ ਅਸਲ ਵਿੱਚ ਤਾਂ ਫੈਡਰੇਸ਼ਨ ਨੂੰ ਕਾਊਂਟਰ ਕਰਨ ਲਈ ਖੜਾ ਕੀਤਾ ਸੀ। ਤੇ ਫਿਰ ਰਹਿੰਦੀ ਖੂੰਦੀ ਕਸਰ ਜਿਹੜੀ ਆ ਉਹ ਇਹਨਾਂ ਲੋਕਾਂ ਨੂੰ, ਇਹਨਾਂ ਨੌਜਵਾਨਾਂ ਨੂੰ ਪੂਰੀ ਖੁੱਲ੍ਹ ਦੇ ਕੇ, ਇਹ ਜਿਹੜਾ ਅਕਾਲੀ ਦਲ ਦਾ ਯੂਥ ਵਿੰਗ ਸੀ ਨਾ, ਇਹ ਪਤਾ ਨਹੀਂ ਕਿਹੋ ਜਿਹੀ ਫਿਤਰਤ ਵਾਲੇ ਨੌਜਵਾਨ ਸੀਗੇ। ਵੀ ਚੇਤੇ ਕਰੋ ਕਿਵੇਂ 1986 ਦੇ ਸਰਬੱਤ ਖਾਲਸੇ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਟਕਰਾਅ ਹੋਇਆ, ਉਦੋਂ ਜਿਹੜਾ ਬਰਨਾਲੇ ਦਾ ਮੁੰਡਾ ਤੇ ਹੋਰ ਬਹੁਤ ਸਾਰੇ ਯੂਥ ਵਿੰਗ ਵਾਲੇ ਅਕਾਲੀ ਉੱਥੇ ਪਹੁੰਚੇ ਸੀ, ਉਦੋਂ ਵੀ ਇੱਥੇ ਵਾਹਵਾ ਕੁੱਟ-ਕਟਾਪਾ ਜਿਹਾ ਹੋਇਆ ਸੀ, ਇੱਕ ਵੱਖਰੀ ਘਟਨਾ। ਉਹ ਜਿਹੜੇ ਇਹ ਨੌਜਵਾਨ ਅਕਾਲੀ ਸਫਾ ਦੇ ਵਿੱਚ ਬਾਅਦ ਚ ਵੱਡੇ ਲੀਡਰ ਬਣੇ, ਇਹਨਾਂ ਦੀ ਉਵੇਂ ਦੀ ਸਕੂਲਿੰਗ ਨਹੀਂ ਹੈਗੀ ਜਿਵੇਂ ਜਿਹੜੇ ਹੋਰ ਅਕਾਲੀ ਲੀਡਰਾਂ ਦੀ। ਉਹ ਇਹਨਾਂ ਤੋਂ ਸਦਾ ਹੀ ਖਾਦਸ਼ਾ ਰਹਿੰਦਾ ਵੀ ਜੇਕਰ ਇਹ ਅਕਾਲੀ ਦਲ ਦੇ ਵਿੱਚ ਲਾਹਾ ਮਿਲਦਾ ਹੋਵੇ ਇੱਧਰ ਆ ਜਾਂਦੇ। ਔਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਾਥ ਛੱਡਣ ਲੱਗਿਆ ਚੰਦੂਮਾਜਰੇ ਨੇ ਸਕਿੰਟ ਲਾਇਆ ਸੀ। ਤੇ ਅਗਲੀ ਗੱਲ ਇਹ ਵੀ ਆ ਕਿ ਮਾਲਵੇ ਦੀ ਸਾਰੀ ਜਿਹੜੀ ਬੈਲਟ ਵਾ, ਜਿਹਦੇ ਸਿਰ ਦੇ ਉੱਤੇ ਹਮੇਸ਼ਾ ਬਾਦਲ ਦਲ ਜਾਂ ਬਾਦਲ ਪਾਰਟੀ ਸੱਤਾ ਹੰਢਾਉਂਦੀ ਰਹੀ ਆ, ਉਹਨਾਂ ਵਿੱਚੋਂ ਬਹੁਤੇ ਜ਼ਿਆਦਾ ਲੋਕ ਉਹ ਨੇ ਜਿਨ੍ਹਾਂ ਨੂੰ ਬੀਜੇਪੀ ਦਾ ਜ਼ਿਆਦਾ ਪਿਆਰ ਆ ਰਿਹਾ। ਵੈਸੇ ਵੀ ਆਪਾਂ ਨੂੰ ਪਤਾ ਕਿ ਜਾਖੜ ਹੁਣੀ, ਅਮਰਿੰਦਰ ਸਿੰਘ ਵਰਗੇ ਜਾਂ ਹੋਰ ਬਹੁਤ ਜ਼ਿਆਦਾ ਜਿਹੜੇ ਕਾਂਗਰਸੀ ਬੀਜੇਪੀ 'ਚ ਗਏ ਨੇ, ਉਹ ਵੀ ਮਾਲਵੇ ਦੇ ਨੇ। ਤੋ ਇਸ ਮੌਕੇ ਮਾਲਵੇ ਦੀ ਸਾਰੀ ਬੈਲਟ ਦੇ ਵਿੱਚ ਬੀਜੇਪੀ ਦੇ ਵੱਲ ਝੁਕਾਅ ਜਿਹੜਾ ਅਕਾਲੀ ਲੀਡਰਾਂ ਦਾ, ਉਹਨੂੰ ਮਹਿਸੂਸ ਕਰਕੇ ਹੁਣ ਅਕਾਲੀ ਸਫਾ ਦੇ ਵਿੱਚ ਕਾਫੀ ਜ਼ਿਆਦਾ ਇਸ ਮਸਲੇ ਉੱਤੇ ਚਰਚਾ ਚੱਲ ਰਹੀ ਆ।
ਅੱਜ ਫੋਟੋਆਂ ਫਾਟੋਆਂ ਆ ਗਈਆਂ ਨੇ ਇਹ ਜੀ ਬੀਬਾ ਪਰਮਪਾਲ ਕੌਰ ਤੇ ਗੁਰਪ੍ਰੀਤ ਸਿੰਘ ਚਲੇ ਗਏ ਨੇ। ਹੁਣ ਤਾਂ ਬੀਜੇਪੀ ਵਾਲੇ ਇੰਨੇ ਵੱਡੇ ਪੰਥਕ ਬਣ ਕੇ ਦਿਖਾ ਰਹੇ ਨੇ ਵੀ ਕਈ ਜਿਹੜੇ ਭੋਲੇ ਪੰਛੀ ਹੁੰਦੇ ਆ ਉਹ ਯਕੀਨ ਵੀ ਕਰ ਸਕਦੇ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਕਈ ਪੱਖਾਂ ਤੋਂ ਅਜੀਬ ਜੀ ਲੱਗ ਸਕਦੀ ਆ ਕਿ ਹਰਜੀਤ ਸਿੰਘ ਗਰੇਵਾਲ ਜਿਹੜਾ ਬੀਜੇਪੀ ਦਾ ਲੀਡਰ ਕਿਸਾਨ ਸੰਘਰਸ਼ ਦੇ ਦਿਨਾਂ ਵਿੱਚ ਸਭ ਤੋਂ ਵੱਧ ਵਿਵਾਦਤ ਬਿਆਨ ਦੇਣ ਕਰਕੇ ਲੋਕਾਂ ਤੋਂ ਤੋਏ ਕਰਾਉਂਦਾ ਰਿਹਾ, ਉਹਦਾ ਅੱਜ ਇੱਕ ਬਿਆਨ ਆਇਆ ਹੈ ਕਿ ਜੀ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਟੁਕੜੇ ਕਰ ਦਿੱਤੇ ਤੇ ਆ ਪੰਥਕ ਸਰਕਾਰ ਬਣਾਉਣ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਕਿਹੜੀ ਗੱਲੋਂ ਪੰਥ ਦੇ ਰਾਖੇ ਬਣੇ ਫਿਰਦੇ ਆ? ਭਾਜਪਾ ਦੀ ਸਰਕਾਰ ਲਿਆਓ, ਜਿਵੇਂ ਅਸੀਂ 84 ਦੇ ਦੋਸ਼ੀਆਂ ਨੂੰ ਟੰਗਿਆ ਉਵੇਂ ਇਹਨਾਂ ਦੇ ਕੇਸ ਖੋਲਾਂਗੇ। ਭਾਈ ਕੌਂਕੇ ਵਾਲਾ ਇਸ ਤਰ੍ਹਾਂ ਦੀ ਗੱਲ ਆਖੀ। ਹੁਣ ਇਸ ਬਿਆਨ ਦੇ ਅੰਦਰ ਕਈ ਕੁਛ, ਇੱਕ ਤਾਂ ਇਹ ਕਿ ਭਾਜਪਾ ਦੇ ਆਗੂ ਦਾ ਇਹ ਬਿਆਨ ਅਗਲਿਆਂ ਨੇ ਸੋਚ ਸਮਝ ਕੇ ਦਵਾਇਆ। ਜੇ ਕੱਲ ਕਲਾ ਨੂੰ ਲੋੜ ਪਵੇ ਤਾਂ ਕਹਿ ਦੇਣਗੇ ਕਿ ਗਰੇਵਾਲ ਦੀ ਕਿੱਡੀ ਕੁ ਵਕਤ ਆ ਜੀ, ਛੱਡੋ ਉਹਨੇ ਕਹਿਤਾ ਹੁਣ। ਤੇ ਜੇ ਇਸ ਬਿਆਨ ਦੇ ਅਰਥ ਜਾਂ ਇਹਦਾ ਅਸਰ ਪਾਉਣਾ ਹੋਵੇ ਫਿਰ ਕਹਿਣਗੇ ਦੇਖੋ ਅਸੀਂ ਤਾਂ ਪੰਥ ਨੂੰ ਸਿੱਖਾਂ ਨੂੰ ਕਿਹਾ ਸੀ, ਅਸੀਂ ਤਾਂ ਜੂਨ 84 ਦੇ ਮਾਫ ਕਰਨਾ ਨਵੰਬਰ 84 ਦੇ ਜਿੰਨੇ ਕੁ ਕੇਸ ਖੋਲੇ ਤੁਹਾਡੇ ਸਾਹਮਣੇ ਹੀ ਖੋਲੇ ਆ। ਬੀਤੇ ਦੌਰ ਵਿੱਚ ਐਡਵੋਕੇਟ ਫੂਲਕੇ ਹੁਣਾਂ ਨੇ ਵੀ ਤੇ ਹੋਰ ਬਹੁਤ ਸਾਰੇ ਸਿੱਖਾਂ ਨੇ ਇਹ ਗੱਲ ਮੰਨੀ ਕਿ ਆਪਾਂ ਭਾਜਪਾ ਦੇ ਰਾਹੀਂ ਜਿੰਨਾ ਕੁ ਸਿੰਬੋਲਿਕ ਜਦੋਂ ਜਸਟਿਸ ਦਾ ਉਹਨੇ ਕਹਿਤਾ ਸੀ, ਕਾਫੀ ਵਿਰੋਧ ਵੀ ਹੋਇਆ, ਚਰਚਾ ਵੀ ਛਿੜੀ ਗੁਰਕਾ ਸਾਹਿਬ ਦੀ, ਪਰ ਇਹ ਗੱਲ ਹੈ ਜ਼ਰੂਰ ਆ ਕਿ ਲੋਕਾਂ ਨੂੰ ਲੱਗਦਾ ਵੀ ਜੇਕਰ ਨਵੰਬਰ 84 ਦੇ ਬਾਰੇ ਕੋਈ ਸਜ਼ਾਵਾਂ ਕੋਈ ਅੰਦਰ ਸਿੱਟੇ ਜਾ ਸਕਦੇ ਆ, ਸਿੱਟੇ ਵੀ ਨੇ ਇੱਕ ਦੋ, ਵੀ ਉਹ ਕੰਮ ਤਾਂ ਫਿਰ ਭਾਜਪਾ ਹੀ ਕਰ ਸਕਦੀ। ਤੋ ਜਿਹੜੇ ਭਾਜਪਾ ਵਾਲੇ ਸਿੱਖ ਨੇ ਉਹਨਾਂ ਦੇ ਮੂੰਹ 'ਚ ਕੁਛ ਗੱਲਾਂ ਤਾਂ ਫਿਰ ਪੰਥਕ ਕੌਮੀ ਪਾਉਣ ਦੇ ਜੋਗਾ ਉਹਨਾਂ ਨੂੰ ਕਰਨਾ ਹੀ ਸੀ। ਤੇ ਅੱਜ ਜਦੋਂ ਹਰਜੀਤ ਗਰੇਵਾਲ ਇਹ ਗੱਲ ਕਹਿ ਰਿਹਾ ਕਿ ਅਸੀਂ 84 ਦੇ ਦੋਸ਼ੀਆਂ ਵਾਂਗੂ ਹੀ ਜਿਨ੍ਹਾਂ ਨੇ ਭਾਈ ਕੌਂਕੇ ਵਾਲਾ ਕੀਤਾ ਹੈ ਉਹਨਾਂ ਨੂੰ ਵੀ ਟੰਗ ਸਕਦੇ ਆ। ਇੱਕ ਤਾਂ ਆਮ ਆਦਮੀ ਪਾਰਟੀ ਦੇ ਬਾਰੇ ਪਹਿਲਾਂ ਹੀ 3-4 ਦਿਨ ਤੋਂ ਖਬਰ ਘੁੰਮ ਰਹੀ ਆ ਕਿ ਉਹਨਾਂ ਨੇ ਅਜੇ ਤੱਕ ਕੱਖ ਨਹੀਂ ਕੀਤਾ। ਜਨਵਰੀ ਤੋਂ ਅਪ੍ਰੈਲ ਆ ਗਿਆ, ਜਨਵਰੀ ਦੇ ਵਿੱਚ ਉਹ ਦਿੱਤਾ ਸੀ ਜਗਰਾਮੀ ਜਾ ਕੇ ਸ਼੍ਰੋਮਣੀ ਕਮੇਟੀ ਵਾਲੇ ਵਕੀਲਾਂ ਨੇ ਜਿਹੜਾ ਜਥੇਦਾਰ ਸਾਹਿਬ ਦੀ ਸਿੰਘਣੀ ਵੱਲੋਂ ਲਿਖ ਕੇ ਕੰਪਲੇਂਟ ਦਿੱਤੀ ਸੀ, ਭਾਵੇਂ ਉਹਦੇ 'ਚ ਨੁਕਸ ਬੜੇ ਆ ਪਰ ਉਹਦੇ ਉੱਤੇ ਵੀ ਕੋਈ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਕੀਤੀ। ਤੇ ਜੇਕਰ ਇਹ ਗੱਲ ਚੱਲ ਰਹੀ ਆ ਕਿ ਅਸੀਂ ਕਾਰਵਾਈ ਕਰਾਂਗੇ, ਇਹੋ ਜਿਹੇ ਬਿਆਨ ਬੜੇ ਨੇ ਭਾਜਪਾ ਕੋਲੇ ਤੇ ਇਹੋ ਜਿਹੇ ਲੀਡਰ ਬੜੇ ਨੇ। ਆ ਜਦੋਂ ਮਲੂਕੇ ਵਰਗੇ ਜਾਣਗੇ, ਜਦੋਂ ਚੰਦੂ ਮਾਜਰੇ ਵਰਗੇ ਚਲੇ ਗਏ ਜਾਂ ਹੋਰ ਇਹੋ ਜਿਹੇ ਨੀਲੀਆਂ ਪੱਗਾਂ ਵਾਲੇ ਚਲੇ ਗਏ ਤਾਂ ਫਿਰ ਬੀਜੇਪੀ ਦੇ ਇਹ ਜਿਹੜੇ ਲੀਡਰ ਨੇ ਜਿਹੜੀ ਬਿਆਨਬਾਜ਼ੀ ਉਸ ਮੌਕੇ ਪੰਥਕ ਤੌਰ ਤੇ ਕਰਨਗੇ ਵੀ ਸਿੱਖ ਜਜ਼ਬਾਤਾਂ ਨੂੰ, ਕਿਉਂਕਿ ਪੰਜਾਬ ਦੇ ਵਿੱਚ ਇੱਕ ਗੱਲ ਪੱਕੀ ਆ, ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਹੈ। ਸਿੱਖ ਜਜ਼ਬਾਤਾਂ ਦੇ ਉਲਟ ਚੱਲ ਕੇ ਇੱਥੇ ਕਾਮਰੇਡਾਂ ਦਾ ਪੂਰਾ ਜ਼ੋਰ ਲੱਗ ਗਿਆ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਨੇ ਤੇ ਆਪਦੀ ਕਮਿਊਨਿਜ਼ਮ ਦਾ ਫਲਸਫੇ ਦੀਆਂ ਜੜ੍ਹਾਂ ਲਾਉਣੀਆਂ ਨੇ। ਅਗਲੇ ਹਾਰ ਕੇ ਹੰਭ ਕੇ ਬਹਿ ਗਏ। ਆ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਉਹਨਾਂ ਨੂੰ ਚੰਗੀ ਤਰ੍ਹਾਂ ਅਕਲ ਆ ਗਈ ਕਿ ਇੱਥੇ ਜਿੰਨਾ ਮਰਜ਼ੀ ਲਾਲ ਸਲਾਮ ਕਹਾਉਣ ਦੀ ਜਿੱਦ ਕਰੀ ਚੱਲੋ, ਬੋਲਣਾ ਇੱਥੇ ਸਿੱਖਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੀ। ਸੋ ਇਸ ਮਾਹੌਲ ਦੇ ਵਿੱਚ ਬੀਜੇਪੀ ਨੂੰ ਵੀ ਇਹ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਸਿੱਖ ਜਜ਼ਬਾਤਾਂ ਦੇ ਉਲਟ ਖੜ ਕੇ ਕੁਝ ਨਹੀਂ ਮਿਲਣਾ। ਜਿਵੇਂ ਨਵੰਬਰ 84 ਤੇ ਜੂਨ 84 ਦੇ ਘਟਨਾਕ੍ਰਮ ਸਮੇਤ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਬਿਲਕੁਲ ਸਿੱਧੀ ਅਟੈਕ ਵਾਲੀ ਧਿਰ ਹੋਣ ਦੇ ਬਾਵਜੂਦ ਇੱਥੇ ਵਾਅਦੇ ਵੂਦੇ ਕਰਕੇ ਵੋਟਾਂ ਲੈਂਦੀ ਰਹੀ ਆ। ਹੁਣ ਬੀਜੇਪੀ ਵੀ ਚਾਹੁੰਦੀ ਆ ਕਿ ਪੰਥਕ ਏਜੰਡਾ ਜਿਹੜਾ ਹੈ ਉਹ ਹੌਲੀ ਹੌਲੀ ਕਿਸੇ ਤਰੀਕੇ ਨਾਲ ਲੈ ਕੇ ਆਂਦਾ ਜਾਵੇ। ਇਹ ਵੀ ਗੱਲ ਪੱਕੀ ਆ ਕਿ ਜਿਹੜੇ ਬੀਜੇਪੀ ਦੇ ਵਿੱਚ ਪੰਜਾਬ ਤੋਂ ਲੀਡਰ ਜਾਣਗੇ, ਚਾਹੇ ਉਹ ਕਾਂਗਰਸ ਦੇ ਨੇ ਤੇ ਚਾਹੇ ਅਕਾਲੀ ਦਲ ਦੇ ਤਾਂ ਜ਼ਿਆਦਾ, ਉਹ ਚਾਹਣਗੇ ਜ਼ਰੂਰ ਕਿ ਸਾਡੀ ਜਿਹੜੀ
ਸਾਖ ਪੰਥ ਵਿੱਚ ਤਾਂ ਹੀ ਬਚੂਗੀ ਜਿਹੜੀ ਸਾਖ ਬੀਜੇਪੀ, ਜਿਹੜੀ ਸਾਖ ਬਾਦਲ ਦਲ ਕਰਕੇ ਪੂਰੀ ਦੀ ਪੂਰੀ ਖਤਮ ਹੋਈ ਪਈ ਆ, ਉਹ ਤਾਂ ਬਚੂ ਜੇ ਅਸੀਂ ਪੰਥ ਦੀ ਗੱਲ ਕਰਾਂਗੇ। ਸੋ ਆ ਜਿਹੜਾ ਹਰਜੀਤ ਸਿੰਘ ਗਰੇਵਾਲ, ਇਹਦੀ ਤਾਂ ਗੱਲ ਐਡੀ ਅਹਿਮ ਨਹੀਂ ਹੈਗੀ, ਪਰ ਇਸ ਤਰੀਕੇ ਦੀ ਬਿਆਨਬਾਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਿੱਚੋਂ ਲੀਡਰ ਬੀਜੇਪੀ 'ਚ ਜਾਣਗੇ, ਉਹ ਬੜੀ ਗਹਿ ਗੱਡਮੀ ਕਰਨਗੇ। ਤੇ ਇਹ ਉਹਦੇ ਜਿਹੜੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਵਾਲੇ ਕਰਦੇ ਰਹੇ ਆ, ਚੇਤੇ ਕਰੋ ਕਿਵੇਂ ਕੇਜਰੀਵਾਲ ਉਦੋਂ ਥਾਪੀਆਂ ਮਾਰਦਾ ਸੀ ਵੀ ਇੱਕ ਵਾਰੀ ਸਾਡੀ ਸਰਕਾਰ ਬਣਾਓ ਸਹੀ, ਅਸੀਂ ਆ ਜਿਹੜੇ ਬਰਗਾੜੀ ਤੇ ਬਹਿਬਲ ਕਾਂਡ ਨੇ ਅਸੀਂ ਚੱਕ ਦਿਆਂਗੇ ਫੱਟੇ ਦੋਸ਼ੀਆਂ ਨੂੰ। ਇਹ ਗੱਲ ਵੱਖਰੀ ਆ ਕਿ ਮੁੜ ਕੇ ਇਹ ਮੁੱਕਰ ਗਏ, ਤੇ ਮੁੱਕਰਦਾ ਬੇਸ਼ੱਕ ਜਿਹੜੀ ਆ ਬੀਜੇਪੀ ਵੀ ਜਾਊਗੀ, ਪਰ ਲੋਕਾਂ ਨੂੰ ਇੱਕ ਵਾਰੀ ਜਿਹੜਾ ਬਾਦਲ ਦਲ ਦੇ ਖਿਲਾਫ ਗੁੱਸਾ ਕੱਢਣ ਦਾ ਮੌਕਾ ਬਣਿਆ ਹੋਇਆ ਉਹ ਜ਼ਰੂਰ ਨਿਕਲ ਸਕਦਾ, ਤੇ ਇਹ ਇੱਕ ਨਵੀਂ ਤਰ੍ਹਾਂ ਦਾ ਸਮੀਕਰਨ। ਚਲੋ ਇਹ ਹੈਗੀਆਂ MP ਦੀਆਂ ਚੋਣਾਂ, ਮੈਂਬਰ ਪਾਰਲੀਮੈਂਟ ਲੋਕ ਸਭਾ ਚੋਣਾਂ। ਲੋਕ ਸਭਾ ਚੋਣਾਂ ਦੇ ਮੌਕੇ ਜੋ ਸਮੀਕਰਨ ਇਸ ਮੌਕੇ ਬਣ ਰਹੇ ਨੇ, ਤੇ ਜਿਸ ਤਰੀਕੇ ਨਾਲ ਬਾਦਲ ਦਲ ਬੜੀ ਤੇਜ਼ੀ ਨਾਲ ਹੋਰ ਆਪਦੀ ਸਾਖ ਗਵਾ ਰਿਹਾ ਹੈ, ਇਸ ਮਾਹੌਲ ਵਿੱਚ ਬਾਦਲ ਪਰਿਵਾਰ ਜਿਹੜਾ ਹੈ ਉਹ ਬਲੈਕ ਮੇਲਰ ਦੇ ਤੌਰ ਤੇ ਕੰਮ ਕਰਨ ਲੱਗ ਗਿਆ। ਲੋੜ ਤਾਂ ਇਹ ਆ ਪੰਥ ਦੀ ਕਿ ਇਹ ਤੋਂ ਪਹਿਲਾਂ ਕਿ ਅਕਾਲੀ ਦਲ, ਕਿਉਂਕਿ ਖੇਤਰੀ ਪਾਰਟੀ ਦੇ ਰੂਪ 'ਚ ਤਾਂ ਲੋਕਾਂ ਨੂੰ ਲੋੜ ਆ ਅਕਾਲੀ ਦਲ ਦੀ, ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਕਹਿੰਦਾ ਵੀ ਸਾਡੇ ਤੋਂ ਬਗੈਰ ਨਹੀਂ, ਸਾਨੂੰ ਵੀ ਬਚਾਓ। ਹੁਣ ਇਹ ਚੀਜ਼ ਬੜੀ ਗੁੰਝਲਦਾਰ ਜੀ ਆ, ਤੇ ਇਹ ਗੱਲ ਸਿੱਧੀ ਵੀ ਆ। ਅਸਲ ਵਿੱਚ ਬਾਦਲ ਪਰਿਵਾਰ ਤੇ ਅਕਾਲੀ ਦਲ ਇੱਕ ਰੂਪ ਹੋਏ ਪਏ ਨੇ। ਪੰਥ ਨੂੰ ਲੋੜ ਬਾਦਲ ਪਰਿਵਾਰ ਦੀ ਨਹੀਂ ਹੈ, ਪੰਥ ਨੂੰ ਲੋੜ ਅਕਾਲੀ ਦਲ ਦੀ। ਅਕਾਲੀ ਦਲ ਜੇਕਰ ਬਚਾਉਣਾ ਹੈ ਤਾਂ ਨਾਲ ਬਾਦਲ ਪਰਿਵਾਰ ਕਹਿੰਦਾ ਵੀ ਮੈਨੂੰ ਲਾਜ਼ਮੀ ਬਚਾਓ। ਇਸ ਖੇਡ ਦੇ ਵਿੱਚ ਸਮਾਂ ਜਿਹੜਾ ਹੈ ਉਹ ਬਹੁਤ ਅਹਿਮ ਕਾਰਕ ਵਾ, ਐਲੀਮੈਂਟ ਜਿਹਨੂੰ ਕਹਿੰਦੇ ਤੱਤ। ਆਉਣ ਵਾਲਾ ਜਿਹੜਾ ਸਮਾਂ ਖਾਸ ਤੌਰ ਤੇ ਲੋਕ ਸਭਾ ਚੋਣਾਂ ਤੋਂ ਲੈ ਕੇ ਅਗਲੀ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਣੀ ਹੈ, ਉਦੋਂ ਤੱਕ ਵਿੱਚ ਵਿਚਾਲੇ ਸਿੱਖਾਂ ਨੂੰ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਕੇ ਇਸ ਮਸਲੇ ਦਾ ਹੱਲ ਲੱਭਣਾ ਪੈਣਾ। ਜਾਂ ਤਾਂ ਇਹ ਮੰਨਣਾ ਪਊ, ਜਿਹੜਾ ਕਿ ਬਹੁਤ ਜ਼ਿਆਦਾ ਮਤਲਬ ਨਾਮੁਮਕਿਨ ਗੱਲ ਆ ਜਿਹੜੀ ਇਹ ਆ, ਕਿ ਬਾਦਲ ਪਰਿਵਾਰ ਸਮੇਤ ਅਕਾਲੀ ਦਲ ਨੂੰ ਆਪਾਂ ਮੰਨ ਲਈ, ਇਹ ਜ਼ਰੂਰੀ ਬੁਰਾਈ ਦੇ ਤੌਰ ਤੇ ਚਲੋ ਨਾਲ ਹੀ ਆ, ਇਹ ਤਾਂ ਵੈਸੇ ਹੀ ਨਾਮੁਮਕਿਨ ਜੀ ਗੱਲ। ਜਾਂ ਕੋਈ ਨਵਾਂ ਅਕਾਲੀ ਦਲ, ਕਿਉਂਕਿ ਮਾਨ ਸਾਹਿਬ ਵਾਲਾ ਅਕਾਲੀ ਦਲ ਜਿਹੜਾ ਹੈ ਉਹਨੇ ਜਿੱਥੇ ਪੰਥ ਨੇ ਬਾਰ-ਬਾਰ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ 'ਚ ਭਰੋਸਾ ਪ੍ਰਗਟਾਇਆ, ਉੱਥੇ ਉਹ ਪਤਾ ਨਹੀਂ ਕਿਉਂ ਜਥੇਬੰਦਕ ਢਾਂਚਾ ਸਿਰਜਣ ਵਿੱਚ ਨਾਕਾਮ ਸਾਬਤ ਹੁੰਦੇ। ਜਦੋਂ ਸੰਗਰੂਰ ਲੋਕ ਸਭਾ ਚੋਣ ਜਿੱਤੀ, ਉਦੋਂ ਬਾਅਦ ਵਿੱਚ ਉਹਨਾਂ ਕੋਲੇ ਪੂਰਾ ਟਾਈਮ ਸੀ, ਔਰ ਇਹ ਗੱਲ ਉਦੋਂ ਤੋਂ ਕਹਿੰਦੇ ਆ ਰਹੇ, ਅੱਜ ਫੇਰ ਕਹਿੰਦੇ, ਕੱਲ ਵੀ ਕਹੀ ਸੀ ਵੀ ਆ ਜਿਹੜੇ 12-13 ਹਲਕੇ ਆ ਪੰਜਾਬ ਦੇ, ਇਹਨਾਂ ਸਾਰੇ ਹਲਕਿਆਂ ਦੇ ਵਿੱਚ ਉਦੋਂ ਹੀ ਲਿਸਟਡ ਹੋ ਜਾਣਾ ਚਾਹੀਦਾ ਸੀ ਕਿ ਫਲਾਨਾ ਬੰਦਾ ਇੱਥੋਂ ਲੋਕ ਸਭਾ ਦੀ ਚੋਣ ਲੜੂ। ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਨੂੰ ਪਿਆਰ ਕਰਦੇ ਆ, ਹਰੇਕ ਸਿੱਖ ਨੂੰ ਇਹ ਸੁਨੇਹਾ ਲੱਗ ਜਾਣਾ ਚਾਹੀਦਾ ਸੀ ਕਿ ਭਾਈ ਤੇਰੇ ਹਲਕੇ ਦੇ ਵਿੱਚ ਫਲਾਨੇ ਸਿੱਖ ਨੇ ਚੋਣ ਲੜਨੀ ਹੈ, ਤੇ ਉਹਦੇ ਲਈ ਅੱਜ ਤੋਂ ਤੁਸੀਂ ਕੀ ਕੱਢ ਸਕਦੇ ਹੋ। ਦਸਵੰਧ ਇਕੱਲਾ ਮਾਇਆ ਦਾ ਨਹੀਂ, ਦਸਵੰਧ ਦੇ ਬੜੇ ਰੂਪ ਸਰੂਪ, ਤੋਂ ਬੜੀ ਤਕਨੀਕ ਦੇ ਨਾਲ ਅੱਜ ਦੇ ਮਾਹੌਲ ਵਿੱਚ ਬੰਦੇ ਉਭਾਰੇ ਜਾ ਸਕਦੇ ਸੀ। ਪਰ ਅੱਜ ਦੀ ਤਰੀਕ ਵਿੱਚ ਸਭ ਤੋਂ ਜਿਹੜਾ ਮਾੜਾ ਹਾਲ ਆ ਉਹ ਮਾਨ ਦਲ ਦਾ। ਉੱਪਰੋਂ ਇੱਕ ਹੋਰ ਪੰਗਾ ਖੜਾ ਕਰੀ ਫਿਰਦੇ ਆ, ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪਾਰਟੀ ਤੋਂ ਬਾਗੀ ਹੋ ਕੇ ਅੱਧੀ ਪਾਰਟੀ ਉਹ ਲਈ ਫਿਰਦਾ। ਕੱਲ ਕਲਾ ਨੂੰ ਭਾਵੇਂ ਇਕੱਠੇ ਹੋ ਜਾਣ, ਪਰ ਆਹ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਤਾਂ ਲੱਗਦਾ ਵੀ ਖਿਲਾਰੇ ਪਾਈ ਰੱਖਣੇ ਆ। ਸੋ ਮਾਨ ਦਲ ਵੀ ਕੌਮ ਨੂੰ ਨਿਰਾਸ਼ ਕਰ ਰਿਹਾ, ਬਾਦਲ ਦਲ ਤੋਂ ਪਹਿਲਾਂ ਕੋਈ ਆਸ ਨਹੀਂ ਲੈ ਦੇ ਕੇ ਇਹ ਜਿਹੜੀ ਔਖੀ ਘੜੀ ਆ 2027 ਤੱਕ ਬਾਦਲਾਂ ਦਾ ਬਦਲ ਜਿਹੜਾ ਹੈ
ਉਹ ਲੱਭਣਾ ਪਊ ਪੰਥ ਨੂੰ ਬਾਦਲਾਂ ਦਾ ਬਦਲ ਲੱਭਣਾ ਪਊ। ਇਹ ਤੋਂ ਬਗੈਰ ਕੋਈ ਰਾਹ ਨਹੀਂ। ਇਸ ਗੱਲ ਦੇ ਵਿੱਚ ਕਿੱਡਾ ਕੁ ਅਲਜਬਰਾ ਹੈ। ਅਸੀਂ ਬੇਸ਼ੱਕ ਖਾਲਿਸਤਾਨ ਦੇ ਝੰਡੇ ਚੱਕੇ ਨੇ, ਬੇਸ਼ੱਕ ਅਸੀਂ ਚੋਣ ਪ੍ਰਕਿਰਿਆ ਰਾਹੀਂ ਜਾਂ ਇਸ ਇੰਡੀਅਨ ਸਿਸਟਮ ਦੇ ਰਾਹੀਂ ਸਿੱਖਾਂ ਦੇ ਬਾਰੇ ਸਾਡੀ ਕੋਈ ਸਪਸ਼ਟ ਜੀ ਰਹੇ ਆ ਵੀ ਇਹ ਤੋਂ ਕੁਛ ਨਹੀਂ ਲੱਭਣਾ। ਪਰ ਹੁਣ ਦੁਸ਼ਮਣ ਲਈ ਮੈਦਾਨ ਵਿਹਲਾ ਛੱਡਣਾ ਵੀ, ਕਿਉਂਕਿ ਆਪਾਂ ਨੂੰ ਪਤਾ ਕਿ 1991-92 ਦੇ ਬਾਈਕਾਟ ਤੋਂ ਬਾਅਦ ਕਿਵੇਂ ਪੰਥ ਨੇ ਕਿਹਾ ਜੀ ਤੁਸੀਂ ਕਾਂਗਰਸ ਨੂੰ ਲੈ ਆਂਦੇ। ਹਾਲਾਂਕਿ ਬਾਈਕਾਟ ਕਰਨ ਵਾਲੀ ਧਿਰ ਦੇ ਕੀ ਸਰੋਕਾਰ ਸੀ, ਉਹਨਾਂ ਨੇ ਇਹ ਫੈਸਲਾ ਕਿਸ ਪੱਧਰ ਤੇ ਵਿਚਾਰ ਚਰਚਾ ਕਰਕੇ ਲਿਆ, ਉਹ ਇੱਕ ਬੜੀ ਅਹਿਮ ਜਿਹੜੀ ਘਟਨਾਕ੍ਰਮ ਆ, ਜਿਹਦੇ ਬਾਰੇ ਐਵੇਂ ਸਿੱਧ ਪੱਧਰਾ ਜਿਹਾ ਜੀ ਇਹ ਤਾਂ ਏਜੰਸੀਆਂ ਦੇ ਬੰਦੇ ਸੀ, ਇਹਦਾ ਜੀ ਸਰਕਾਰ ਨਾਲ ਰਲ ਗਏ। ਦੱਸੋ, ਕੌਮ ਦੀ ਲੜਾਈ ਲੜਨ ਵਾਲੇ ਉਹ ਬੰਦੇ ਜਿਨ੍ਹਾਂ ਨੇ 1984 ਤੋਂ ਕੌਮ ਦੀ ਪੱਗ ਸਿਰ ਤੇ ਚੱਕ ਕੇ ਰੱਖੀ, ਉਹਨਾਂ ਨੂੰ ਆਪਾਂ ਮਿੰਟ ਦੇ ਵਿੱਚ ਹੀ ਰੋਲ ਦਿੰਨੇ ਆ ਕਹਿ ਕੇ ਕਿ ਉਹਨਾਂ ਦੇ ਉਸ ਫੈਸਲੇ ਨੂੰ ਗਲਤ ਕਹਿਣ ਤੋਂ ਪਹਿਲਾਂ ਵੀ ਗਲਤੀ ਤਾਂ ਉਹਦੀ ਸਾਰੀ ਸਮਝ ਲਓ ਵੀ ਕਿਉਂ ਇਹ ਹੋਇਆ, ਜੇ ਗਲਤ ਵੀ ਹੈ। ਪਰ ਇੰਨਾ ਜ਼ਿਆਦਾ ਟਾਈਮ ਹੈ ਨਹੀਂ, ਸਿੱਧਾ ਜਿਹਾ ਨਿਬੇੜ ਦਿੰਦੇ ਆ ਕਿ ਨਹੀਂ ਜੀ ਉਹ ਤਾਂ ਬਹੁਤ, ਅਸਲ ਵਿੱਚ ਤਾਂ ਗੱਲ ਹੋਰ ਆ ਨਾ। ਤੇ ਅੱਜ ਪੰਥਕ ਸਭਾ ਨੇ ਇਸ ਗੱਲ ਨੂੰ ਮੰਨ ਲਿਆ ਹੋਇਆ ਕਿ ਆਪਾਂ 91 ਵਾਲੀ ਜਿਹੜੀ ਸਥਿਤੀ ਆ ਜਾਂ ਹਾਲਾਤ ਨੇ ਉਹ ਦੁਬਾਰਾ ਨਾ ਬਣਨ, ਕਿ ਲੋਕ ਕਹਿਣਗੇ ਜੀ ਆਪ ਤੁਸੀਂ ਲੜਦੇ ਨਹੀਂ, ਬਾਈਕਾਟ ਕਰ ਦਿੰਦੇ ਹੋ ਤੇ ਕੋਈ ਨਵਾਂ ਬਣ ਨਹੀਂ ਦਿੰਦੇ। ਸੋ ਪੰਥ ਜਿਹੜਾ ਹੈ, ਪੰਥ ਤੋਂ ਭਾਵ ਪੰਥਕ ਪਬਲਿਕ ਖਾਲਿਸਤਾਨੀ ਸਭਾ, ਸਾਰੇ ਸੰਸਾਰ ਦੇ ਵਿੱਚ ਜਿਹੜੇ ਪੰਥਕ ਤੇ ਖਾਲਿਸਤਾਨੀ ਸੋਚ ਵਾਲੇ ਸਿੱਖ ਨੇ, ਉਹਨਾਂ ਦੀ ਰੀਝ ਹੈ ਕਿ 2027 ਤੱਕ ਬਾਦਲਾਂ ਦੇ ਬਦਲ ਵਜੋਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਵੇ। ਇਹ ਅਕਾਲੀ ਦਲ ਸੁਭਾਵਕ ਤੌਰ ਦੇ ਉੱਤੇ ਪੰਥ ਨੂੰ ਪਰਣਾਇਆ ਹੋਇਆ ਹੋਏਗਾ ਤੇ ਅਕਾਲ ਤਖਤ ਦੇ ਰਾਹੀਂ, ਅਕਾਲ ਤਖਤ ਸਾਹਿਬ ਦੇ ਰਾਹੀਂ ਹੋਂਦ ਵਿੱਚ ਆਏਗਾ। ਉਹ ਸਾਫ਼ ਜੀ ਗੱਲ ਆ ਕਿ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਜਿਹੜਾ ਹੈ ਉਹ ਇਹੋ ਜਿਹੀ ਗਤੀਵਿਧੀ ਕਿਉਂ ਕਰਨ ਦੇਊਗਾ। ਪਰ ਹਾਲਾਤ ਜਿਹੜੇ ਆ ਦਿਨੋਂ ਦਿਨ ਧੱਕ ਕੇ ਜਿੱਧਰ ਨੂੰ ਸਾਨੂੰ ਲੈ ਕੇ ਜਾ ਰਹੇ ਨੇ, ਕੋਈ ਹੱਲ ਇੱਥੇ ਬਣੋ ਜ਼ਰੂਰ ਤੇ ਬਣਾਉਣਾ ਪਊਗਾ। ਇਹ ਸਾਨੂੰ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਕਿ ਬਾਦਲ ਪਰਿਵਾਰ ਵਾਲਾ ਅਕਾਲੀ ਦਲ ਜਿਹੜਾ ਹੈ ਉਹ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਡਸਟਬਿਨ 'ਚ ਜਾਏਗਾ, ਉਹਦੇ ਹੈ ਨਹੀਂਗਾ ਕੁਛ ਉੱਥੇ, ਕੁਛ ਵੀ ਲੱਭਣ ਦੀ ਲੋੜ ਨਹੀਂ, ਕਿਉਂਕਿ ਅੱਜ ਉਹ ਕਿਸੇ ਵੀ ਮੁੱਦੇ ਉੱਤੇ ਗੱਲ ਕਰਨ ਜੋਗੇ ਨਹੀਂ। ਜਿਹੜੇ ਸਾਡੇ ਮੁੱਦੇ ਨੇ, SYL ਦਾ ਮੁੱਦਾ, ਕੀ ਇਹਨਾਂ ਚੋਣਾਂ ਦੇ ਵਿੱਚ ਬਾਦਲ ਪਰਿਵਾਰ SYL ਦੇ ਉੱਤੇ ਗੱਲ ਕਰਨ ਜੋਗਾ ਹੈ? ਬੇਅਦਬੀ ਦਾ ਮੁੱਦਾ ਹੈ, ਬਰਗਾੜੀ ਕਾਂਡ ਦਾ ਮੁੱਦਾ, ਜਾਂ ਕਿਸਾਨ ਅੰਦੋਲਨ ਹੈ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਪੰਜਾਬ 'ਚ ਨਸ਼ੇ, ਜਾਂ ਹੋਰ ਬੇਅੰਤ ਮੁੱਦੇ ਆ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਬਾਦਲ ਦਲ ਦਾ ਕੋਈ ਲੀਡਰ ਖੜ ਕੇ ਤੁਹਾਡੇ ਨਾਲ ਗੱਲ ਕਰਨ ਜੋਗਾ ਨਹੀਂ, ਕਿਉਂਕਿ ਇਹ ਲੋਕ ਧਰੋ ਕਮਾ ਚੁੱਕੇ ਲੋਕ ਨੇ, ਇਹਨਾਂ ਮਸਲਿਆਂ ਦੇ ਉੱਤੇ ਨੰਗੇ ਹੋ ਚੁੱਕੇ ਲੋਕ ਨੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਬਾਦਲ ਪਰਿਵਾਰ ਵਾਲੇ ਅਕਾਲੀ ਦਲ ਤੋਂ ਬਗੈਰ ਕੋਈ ਗੱਲ ਕਰ ਲਵੇ, ਇਹ ਬਿਲਕੁਲ ਇਸ ਮਸਲੇ ਉੱਤੇ ਕੁਛ ਨਹੀਂ ਕਹਿਣ ਜੋਗੇ ਰਹੇ। ਔਰ ਇਹ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤਾਂ ਬਿਆਨਬਾਜ਼ੀ ਚੱਲਦੀ ਹੈ। ਭਾਵੇਂ ਇਹ ਗੱਲ ਵੱਖਰੀ ਆ ਕਿ ਲੋਕਾਂ ਨੇ ਮਨ ਪਹਿਲੇ ਹੀ ਬਣਾਇਆ ਹੁੰਦਾ, ਪਰ ਇਸ ਵਾਰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ। ਹਰੇਕ ਸੀਟ ਦੇ ਉੱਤੇ ਜਿਹੜੇ ਨਤੀਜੇ ਆਉਣੇ ਆ ਉਹ ਬੜੇ ਹੈਰਾਨ ਕਰਨ ਵਾਲੇ ਹੋਣੇ ਆ, ਕਿਉਂਕਿ ਜਿਹੜਾ ਮਾਹੌਲ ਇਸ ਮੌਕੇ ਆ ਇਹਦੇ ਹਿਸਾਬ ਨਾਲ ਹੀ ਗਾਹਾਂ ਰੰਗ ਭਾਗ ਲੱਗਣੇ। ਨਿਤ ਨਵਾਂ ਕੋਈ ਬੰਬ ਡਿੱਗ ਰਿਹਾ। ਜਿੱਦਣ ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਕਾਂਗਰਸ ਛੱਡ ਕੇ BJP 'ਚ ਗਿਆ, ਉਹਦੇ ਘਰਦਿਆਂ ਨੂੰ ਨਹੀਂ ਸੀ ਪਤਾ। ਜਦੋਂ ਖਬਰ ਆਈ ਆ ਸਿੱਧੀ, ਉਹ ਲੋਕਾਂ ਨੂੰ ਉੱਥੋਂ ਪਰਿਵਾਰ ਨੂੰ ਵੀ ਤੇ ਹੋਰ ਉਹਦੇ ਸਮਰਥਕਾਂ ਨੂੰ, ਬਾਅਦ 'ਚ BJP ਵੱਲੋਂ ਵੀ ਵਿਰੋਧ ਹੋ ਰਿਹਾ ਉਹਦਾ ਲੁਧਿਆਣੇ ਸੀਟ ਤੋਂ, ਤੇ ਕਾਂਗਰਸ ਵੱਲੋਂ ਤਾਂ ਹੋਣਾ ਹੀ ਸੀ। ਤੇ ਕੁੱਲ ਮਿਲਾ ਕੇ BJP ਜਿਹੜੀ ਆ ਉਹਦੋਂ ਜਦੋਂ ਉਹਨੇ ਪਾਰਟੀ 'ਚ ਲਿਆ, ਅਕਸਰ ਨੂੰ ਇੱਕੋ ਰਾਤ 'ਚ ਜਾਂ ਇੱਕੋ ਘੰਟੇ 'ਚ ਤਾਂ ਨਿਬੜ ਨਹੀਂ ਗਿਆ। ਹੁਣ ਇਹ ਉਹਨਾਂ ਦੀ ਕਲਾਕਾਰੀ ਕਮਾਲ ਦੀ। ਤੇ ਇੱਕ ਜਿਹੜੇ IAS IPS ਪਿਛਲੇ ਸਮੇਂ ਦੇ ਵਿੱਚ ਬਾਦਲ ਕਿਆ ਨੇ ਆਪਦੇ ਚਹੇਤਿਆਂ ਨੂੰ ਇਹ ਅੰਨਾ ਵੱਡੇ ਰਿਉੜੀਆਂ, ਤੇ ਉਹ ਰਿਉੜੀਆਂ ਦਿੱਤੀਆਂ ਹੋਈਆਂ ਅੱਜ ਜਿਹੜੀਆਂ ਜਿਵੇਂ ਕਹਿੰਦੇ ਹੁੰਦੇ ਆ ਹੱਥਾਂ ਨਾਲ ਦਿੱਤੀਆਂ ਦੰਦਾਂ ਵੀ ਖੁੱਲਦੀਆਂ, ਹੋਰ ਗੋਲ ਗੰਢ ਫਸੀ ਜਾਂਦੀ ਆ। ਜਿਨ੍ਹਾਂ ਪਰਿਵਾਰਾਂ ਨੂੰ
जिन्हां लोकां नूं चोरां जिवें कहंदे आ चोरी दा कपड़ा डांगां दे गाज ਉਹ ਕੰਮ करी रखिया भी पंजाब दी सत्ता हत्थ 'ਚ लै के लुੱਟ मार करी ते उन्हां सारिਆਂ ਨੂੰ ਅੱਜ लगदा भी बादल किआं नूं छड्ड के जे बीजेपी 'ਚ चले जाइए उत्थे 4 पैसे वध बन जाणगे। ਪਹਿਲਾਂ अकाली होण दे अर्थ हुंदे सी पंथ प्रस्ती, हुण ਉਹਦੇ अर्थ ਜਦੋਂ बादल परिवार ने बदल ਦਿੱਤੇ ਤੇ ਲੋਕ ਤਾਂ ਆਪਾਂ ਨੂੰ ਪਤਾ ਦਿੱਲੀ ਵਾਲੇ ਕਿਵੇਂ ਮਨਜਿੰਦਰ ਸਿੰਘ ਸਰਸੇ ਹੁਣੀ ਬੀਜੇਪੀ 'ਚ ਗਏ ਨੇ, ਕਿਵੇਂ ਦਲੀਲਾਂ ਦਿੰਦੇ ਸੀ ਉਹੋ ਜਿਹੀਆਂ ਦਲੀਲਾਂ ਇਹ ਦੇ ਲੈਣਗੇ ਜਿਹੜੇ ਹੁਣ ਜਾਣਗੇ। ਸੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ IAS ਇੱਕ ਹੁਣ ਹੋਰ ਖਬਰ ਆਈ ਹੈ, ਕੋਈ ਕਰਨੈਲ ਸਿੰਘ IAS ਆ, ਉਹਨੇ ਵੀ ਰਿਟਾਇਰਮੈਂਟ ਤੋਂ 5 ਮਹੀਨੇ ਪਹਿਲਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇੱਥੇ ਇੱਕ ਡਾਕਟਰ ਸੀਗਾ ਲਖਵੀਰ ਸਿੰਘ ਸ਼ਾਇਦ ਉਹਦਾ ਨਾਮ, ਉਹਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਲਾਵਟ ਕਰਨ ਵਾਲੇ ਲੋਕਾਂ ਦੀ ਬੜੀ ਚਰਚਾ ਹੋਈ ਜਦੋਂ ਉਹਦੀਆਂ ਖਬਰ ਆਈ। ਉਹ ਬਾਅਦ 'ਚ ਕਈ ਪਾਸਿਆਂ ਤੋਂ ਭੱਜ ਦੌੜ ਜੀ ਕਰਕੇ ਫਿਰ ਉਹ ਅਖੀਰ ਦੇ ਉੱਤੇ ਅਸਤੀਫਾ ਦੇਣ ਤੋਂ ਬਾਅਦ ਵਿੱਚ ਬਾਦਲ ਦਲ ਵਿੱਚ ਚਲਾ ਗਿਆ ਤੇ ਹੁਣ ਲੋਕਾਂ 'ਚ ਚਰਚਾ ਚੱਲਣੀ ਸੁਭਾਵਕ ਆ ਵੀ ਲੱਗਦਾ ਇਹ ਆ ਕਿ ਵੋਟਾਂ ਤੱਕ ਉਹਨੂੰ ਵੀ ਖਿੱਚ ਕੇ ਲੈ ਜਾਣਗੇ। ਤੋ ਜਿਹੜਾ ਸਾਰੇ ਭਾਰਤ ਵਿੱਚ ਲੋਕਾਂ ਨੂੰ ਝੁਕਾ ਕੇ ਭਾਜਪਾ ਨੇ ਆਪਦਾ ਝੰਡਾ ਚੁਕਾਉਣ ਦਾ ਕੰਮ ਫੜਿਆ ਹੋਇਆ, ਉਹਦੇ ਤਹਿਤ ਪੰਜਾਬ ਦੇ ਵਿੱਚ ਵੀ ਦਿਨੋਂ ਦਿਨ ਖਾਸ ਤੌਰ ਤੇ ਇਹਦੀ ਸੱਟ ਜਿਹੜੀ ਆ ਉਹ ਕਾਂਗਰਸ ਨੂੰ ਤਾਂ ਕੀ ਕਾਂਗਰਸ ਦਾ ਪਹਿਲੇ ਖੁੰਝੇ ਲੱਗੀ। ਆਮ ਆਦਮੀ ਪਾਰਟੀ ਦਾ ਉਹਦਾ ਨਵਾਂ ਕੰਮ ਤੇ ਲੈ ਦੇ ਕੇ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਬਾਦਲ ਪਰਿਵਾਰ ਨੂੰ ਆ, ਜਿਨ੍ਹਾਂ ਨੇ ਬਾਦਲ ਸੈਨਾ ਤਿਆਰ ਕੀਤੀ। ਚੇਤੇ ਕਰੋ ਕਿਵੇਂ ਹਰ ਪੰਥ ਦਰਦੀ ਨੂੰ ਗਾਲਾਂ ਕੱਢਦੇ ਸੀ, ਕਿਵੇਂ ਜਲੀਲ ਕਰਦੇ ਸੀ ਕਿ ਸਾਡੀ ਤਾਂ ਦਿੱਲੀ ਤੱਕ ਚੱਲਦੀ ਹੈ। ਜੇ ਕਿਸੇ ਸਿੱਖ ਨੇ ਸਮਝਾਉਣਾ ਕਿ ਭਾਈ ਤੁਸੀਂ ਜਿਹੜੇ ਰਾਹ ਪੈ ਗਏ ਹੋ ਇਹ ਜਿਹੜਾ ਪੰਥ ਦਾ ਵੀ ਨੁਕਸਾਨ ਕਰੂ, ਪਾਰਟੀ ਦਾ ਵੀ ਨੁਕਸਾਨ ਕਰੂ, ਉਦੋਂ ਕਹਿੰਦੇ ਸੀ ਨਾ ਜੀ ਨਾ, ਸਾਡੀ ਤਾਂ ਤੂਤੀ ਬੋਲਣ ਲੱਗ ਪਈ, ਅਸੀਂ ਤਾਂ ਜੀ ਹੁਣ ਦਿੱਲੀ ਤੱਕ ਸਾਡੀ ਚੜ੍ਹਤ ਵਾ। ਨਾ ਕੋਈ ਮੁੱਦਾ ਪੰਜਾਬ ਦਾ ਹੱਲ ਕਰਵਾਇਆ, ਨਾ ਕੋਈ ਗੱਲ ਸਿਰੇ ਲੱਗੀ, ਲੈ ਦੇ ਕੇ ਖੱਟਿਆ ਕੀ ਆ ਵੀ ਇਹਨਾਂ ਦੇ ਪਰਿਵਾਰ ਨੇ ਕੁਝ ਸਮੇਂ ਲਈ ਵਜ਼ਾਰਤਾਂ ਹੰਢਾ ਲੀਆਂ, ਪਰ ਉਹਦੇ ਨਾਲ ਜਿਹੜਾ ਅੱਜ ਕੀਮਤ ਤਾਰਨੀ ਪੈ ਰਹੀ ਆ ਉਹ ਜ਼ਿਆਦਾ ਵੱਡੀ ਆ। ਜਿਹੜਾ ਕੁਝ ਭਾਜਪਾ ਨਾਲ ਸਾਂਝ ਬਣਾ ਕੇ ਬਾਦਲ ਪਰਿਵਾਰ ਨੇ ਲਾਹਾ ਲਿਆ ਆ, ਉਹ ਜੇ ਇੱਕ ਸ਼ੀਟ ਉੱਤੇ ਲਿਖ ਲੈਣ, ਦੂਜੇ ਪਾਸੇ ਜਿਹੜਾ ਹੁਣ ਨੁਕਸਾਨ ਹੋਣਾ, ਕਿਉਂਕਿ ਸਾਫ਼ ਦਿਖ ਰਿਹਾ ਕਿ ਜੇਕਰ ਹਰਸਿਮਰਤ ਕੌਰ ਨੂੰ ਹਰਾਉਣ ਦੇ ਉੱਤੇ ਲੱਕ ਬੰਨ ਲਿਆ ਉਹਨਾਂ ਨੇ, ਇਵੇਂ ਹੀ ਹੋਰ ਸੀਟਾਂ ਉੱਤੇ ਜਾਂ ਤਾਂ ਅਕਾਲੀ ਲੀਡਰਾਂ ਨੂੰ ਪੱਟ ਕੇ ਨਾਲ ਲੈ ਜਾਣਾ ਭਾਜਪਾ ਨੇ, ਤੇ ਜਾਂ ਫਿਰ ਉਹਨਾਂ ਸੀਟਾਂ ਦੇ ਉੱਤੇ ਕਿਸੇ ਹੋਰ ਨੂੰ ਜਿੱਤਦਾ ਤਾਂ ਮਨਜ਼ੂਰ ਕਰ ਲੈਣਗੇ, ਪਰ ਨਾ ਆਪ ਜਿੱਤਣ ਤੇ ਨਾ ਅਕਾਲੀ ਦਲ ਬਾਦਲ ਦਾ ਲੀਡਰ ਜਿੱਤਣ ਦੇਣ। ਜਦੋਂ ਪੰਜਾਬ ਦੇ ਵਿੱਚ MP ਚੋਣਾਂ ਦੇ ਵਿੱਚ ਹਰਸਿਮਰਤ ਕੌਰ ਵੀ ਹਾਰ ਜੇ, ਬਾਕੀ ਵੀ ਸਾਰੇ ਪੰਜਾਬ 'ਚ ਇਹਨਾਂ ਦਾ ਸੂਪੜਾ ਸਾਫ਼ ਹੋ ਜੇ, ਤਾਂ ਸੋਚੋ ਤਾਂ ਸਹੀ ਕਿ ਬਾਦਲਕਿਆਂ ਦੀ ਸਥਿਤੀ ਕੀ ਹੋਊਗੀ, ਕੀ ਹਾਲਾਤ ਹੋਣਗੇ। ਇੱਕ ਵੇਲਾ ਉਸ ਸਮਾਂ ਪਹਿਲਾਂ ਲੰਘ ਕੇ ਗਿਆ ਜਦੋਂ ਤਖਤ ਸ੍ਰੀ ਪਟਨਾ ਸਾਹਿਬ ਦਾ ਪ੍ਰਬੰਧਕੀ ਬੋਰਡ, ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧਕੀ ਬੋਰਡ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਤੇ ਨਾਲੇ ਪੰਜਾਬ ਸਰਕਾਰ, ਸਭ ਥਾਂ ਦੇ ਉੱਤੇ ਬਾਦਲ ਪਰਿਵਾਰ ਦਾ ਝੰਡਾ ਝੂਲਦਾ ਸੀ। ਮੈਨੂੰ ਯਾਦ ਆ ਉਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਲੇਖ ਲਿਖੇ ਕਿ ਸਿੱਖ ਕੌਮ ਦੀਆਂ ਸਾਰੀਆਂ ਸੰਸਥਾਵਾਂ ਦੇ ਉੱਤੇ ਇੱਕੋ ਪਰਿਵਾਰ ਦਾ ਇਸ ਤਰੀਕੇ ਨਾਲ ਰਾਜ ਭਾਗ ਜਿਹੜਾ ਉਹ ਚੰਗਾ ਤਾਂ ਬਹੁਤ ਲੱਗਦਾ ਹੋਣਾ ਪਾਰਟੀ ਦੇ ਸਮਰਥਕਾਂ ਨੂੰ, ਪਰ ਇਹ ਲੈ ਕੇ ਬਹਿ ਜੂ ਇਹ ਆਪਾਂ ਗਲਤ ਕਰ ਰਹੇ ਹਾਂ। ਤੇ ਨਤੀਜਾ ਕੀ ਨਿਕਲਿਆ, ਉਸ ਦੌਰ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ, ਗੜਬੜਾਂ ਕੀਤੀਆਂ, ਉਹਦੇ ਕਰਕੇ ਅੱਜ ਵਾਲੇ ਦਿਨ ਆ ਗਏ ਕਿ ਇੱਕ MLA ਆ ਜਿਹੜੀਆਂ 2 ਸੀਟਾਂ, ਇੱਕ ਤਾਂ ਸਰਸੇ ਵਾਲਿਆਂ ਦੀ ਆ, ਇੱਕ ਬਹੁਜਨ ਸਮਾਜ ਪਾਰਟੀ ਵਾਲਿਆਂ ਦੀ ਆ, ਇਹਨਾਂ ਕੋਲੇ ਤਾਂ ਮਨਪ੍ਰੀਤ ਅਯਾਲੀ ਵਾਲੀ ਸੀਟ ਆ ਇਕੱਲੀ, ਤੇ ਮਨਪ੍ਰੀਤ ਅਯਾਲੀ ਨੇ ਉਹ ਸੀਟ ਬਾਦਲ ਪਰਿਵਾਰ ਕਰਕੇ ਜਾਂ ਬਾਦਲ ਦਲ ਕਰਕੇ ਨਹੀਂ ਜਿੱਤੀ, ਉਹ ਉਹਦੀ ਨਿੱਜੀ ਆਪਣੀ ਮਿਹਨਤ। ਤੇ ਇਹ ਵੀ ਸਾਫ਼ ਜੀ ਗੱਲ ਆ ਕਿ ਅੱਗੇ ਪਹਿਲਾਂ ਸਾਲ 2 ਸਾਲ ਪਹਿਲਾਂ ਤਾਂ ਰੌਲਾ ਪੈਂਦਾ ਸੀ ਕਿ ਮਨਪ੍ਰੀਤ ਅਯਾਲੀ ਨੂੰ ਪ੍ਰਧਾਨ ਬਣਾ ਦਿਓ, ਹੁਣ ਤਾਂ ਇਉਂ ਆ ਵੀ ਇੱਕ ਕੰਧ ਡਿੱਗ ਝੂ ਕਰਦੀ ਆ, ਉਹ ਮਨਪ੍ਰੀਤ ਅਯਾਲੀ ਉਹਨੂੰ ਹੱਥ ਲਾ ਕੇ ਆਪਦੇ ਸਿਰ ਤੇ ਕਿਉਂ ਜ਼ਿੰਮੇਵਾਰੀ ਲਵੇ
ਬਾਅਦ ਚ ਸੁਖਬੀਰ ਬਾਦਲ ਕਹਿੰਦਾ ਫਿਰੂਗਾ ਜਾਂ ਇਹਦੀ ਟੀਮ ਕਹਿੰਦੀ ਫਿਰੂ ਵੀ ਅਸੀਂ ਤਾਂ ਫੇਰ ਕੁਛ ਟਾਈਮ ਕੱਢ ਲਿਆ ਸੀਗਾ, ਇਹਨੇ ਨਾਲ ਦੀ ਨਾਲ ਹੀ ਸਿੱਟਤੀ। ਸੋ ਭੋਗ ਪੈਂਦਾ ਦਿਖ ਰਿਹਾ ਹੈਗਾ ਬਾਦਲ ਪਰਿਵਾਰ ਦਾ, ਬਾਦਲ ਦਲ ਦਾ। ਅਗਲੀ ਗੱਲ ਇਹ ਆ ਵੀ ਇਹਨਾਂ ਕੋਲੇ ਲੈ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿ ਜਾਂਦੀ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ, ਅਗਲੀ ਐਮਐਲਏ, ਅਗਲੀ ਜਿਹੜੀ ਪੰਜਾਬ ਸਰਕਾਰ ਦੀਆਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਤਾਂ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਅਕਾਲੀ ਲੀਡਰ, ਸਿੱਖ ਲੀਡਰ ਬੀਜੇਪੀ ਚ ਗਏ ਆ, ਉਹਨਾਂ ਰਾਹੀਂ ਪੰਜਾਬ ਦੇ ਵਿੱਚ, ਵੈਸੇ ਤਾਂ ਬਾਦਲ ਦਲ ਦੇ ਲੀਡਰ ਪਹਿਲਾਂ ਹੀ ਪਿੱਟਦੇ ਨੇ ਕਿ ਜੀ ਲਾਲਪੁਰਾ ਸਾਹਿਬ ਜਿਹੜੇ ਆ ਉਹ ਆਪਦਾ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਕੰਮ ਆ ਉਹਦਾ ਪਤਾ ਨਹੀਂ ਕੁਝ ਕਰਦੇ ਆ ਕਿ ਨਹੀਂ ਕਰਦੇ, ਪਰ ਸਾਡੇ ਸਿੱਖ ਧਰਮ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ। ਸੋ ਜਿਹੜਾ ਆਉਣ ਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਾਹੌਲ ਹੋਏਗਾ, ਉਹਦੇ ਵਿੱਚ ਜਿਵੇਂ ਬੀਤੇ ਦੌਰ ਦੇ ਵਿੱਚ ਕਾਂਗਰਸ ਦੇ ਕਢਾਏ ਹੋਏ ਉਮੀਦਵਾਰ ਹੁੰਦੇ ਸੀ, ਤੇ ਉਹਨਾਂ ਦੇ ਬਾਰੇ ਇੰਨਾ ਹੀ ਕਹਿ ਦੇਣਾ ਅਕਾਲੀ ਲੀਡਰਾਂ ਨੇ ਕਿ ਜੀ ਇਹ ਤਾਂ ਕਾਂਗਰਸ ਦੇ ਏਜੰਟ ਨੇ, ਤੇ ਇੰਨੀ ਗੱਲ ਦੇ ਨਾਲ ਹੀ ਉਹਨਾਂ ਦੀ ਹਾਰ ਦਾ ਪ੍ਰਬੰਧ ਹੋ ਜਾਂਦਾ। ਪਰ ਇਸ ਵਾਰ ਜਦੋਂ ਬੀਜੇਪੀ ਦੇ ਸਰਪ੍ਰਸਤੀ ਵਾਲੇ, ਥਾਪੜੇ ਵਾਲੇ ਉਮੀਦਵਾਰ ਤੇ ਬਾਦਲ ਦਲ ਵਾਲੇ ਉਮੀਦਵਾਰ, ਇਹਨਾਂ ਦਾ ਜਦੋਂ ਮੈਚ ਪਊ, ਇਹਨਾਂ ਦੀ ਜਦੋਂ ਟੱਕਰ ਹੋਊ, ਉਦੋਂ ਬਾਦਲ ਦਲ ਵਾਲੇ ਇਹ ਨਹੀਂ ਇਲਜ਼ਾਮ ਲਾ ਸਕਣਗੇ ਕਿ ਜੀ ਇਹ ਤਾਂ ਭਾਜਪਾ ਨੇ ਖੜੇ ਕੀਤੇ, ਕਿਉਂਕਿ ਸਾਰੀ ਦੁਨੀਆ ਨੇ ਕਹਿਣਾ ਕਿ ਤੁਸੀਂ ਵੀ ਤਾਂ ਇਸੇ ਭਾਜਪਾ ਦੇ ਨੇੜੇ ਕੱਟੇ ਬੱਚੇ ਬੰਨ੍ਹਦੇ ਫਿਰਦੇ ਰਹੇ ਹੋ। ਤੁਸੀਂ ਉਹੀ ਕਹਿੰਦੇ ਹੁੰਦੇ ਸੀ ਵੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ, ਅੱਜ ਭਾਜਪਾ ਮਾੜੀ ਹੋ ਗਈ। ਜੇਕਰ ਬਾਦਲ ਦਲ ਭਾਜਪਾ ਨਾਲ ਸੰਬੰਧ ਬਣਾ ਕੇ ਸਿੱਖ ਕੌਮ ਦੀਆਂ ਸਾਰੀਆਂ ਸੰਸਥਾਵਾਂ ਦੇ ਉੱਤੇ ਕਬਜ਼ਾ ਕਰ ਸਕਦਾ, ਸੱਤਾ ਹੰਢਾ ਸਕਦਾ, ਤੇ ਫਿਰ ਹੋਰ ਕੋਈ ਬੀਜੇਪੀ ਨਾਲ ਸੰਬੰਧ ਬਣਾ ਕੇ ਉਹ ਕੋਈ ਹੋਰ ਸਿੱਖ ਕਿਉਂ ਨਹੀਂ ਇਸ ਪਾਸੇ ਜਾ ਸਕਦਾ। ਇਹ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਇਹ ਕਈ ਪੱਖਾਂ ਤੋਂ ਬੜੀਆਂ ਨਿਗੂਣੀਆਂ ਜੀਆਂ ਵੀ ਐਵੇਂ ਜੀਆਂ ਗੱਲਾਂ ਲੱਗਦੀਆਂ ਹੋਣਗੀਆਂ, ਪਰ ਅਸਲ ਸਥਿਤੀ, ਅਸਲ ਹਾਲਾਤ ਸਾਡੀ ਕੌਮ ਦੇ ਇਹ ਨੇ। ਆਪਾਂ ਸੋਚੋ, ਉਹ ਆਰਐਸਐਸ, ਉਹ ਬੀਜੇਪੀ ਜਿਹੜੀ ਸਾਡੀ ਹੋਂਦ ਹਸਤੀ ਦੀ ਵੈਰੀ ਹੈ, ਬਾਦਲ ਕਿਆ ਨੇ ਜਾਂ ਸਿੱਖ ਲੀਡਰਸ਼ਿਪ ਨੇ ਕਿੱਥੇ ਲਿਆ ਕੇ ਕੌਮ ਨੂੰ ਫਸਾ ਦਿੱਤਾ, ਤੇ ਅਗਲੇ ਮੁੱਠੀਆਂ 'ਚ ਥੁੱਕੀ ਬੈਠੇ ਆ ਵੀ ਕਿਵੇਂ ਪੰਥ ਦਾ ਘਾਣ ਕਰਨਾ। ਜਦੋਂ ਭਾਜਪਾ ਨਾਲ ਬਾਦਲ ਦਲ ਦਾ ਸਿਆਸੀ ਗੱਠਜੋੜ ਸੀ, ਕੌਮ ਤਾਂ ਉਦੋਂ ਬੜਾ ਸੰਤਾਪ ਭੋਗ ਰਹੀ ਸੀ। ਕੱਲ ਆਪਾਂ ਚਰਚਾ ਕਰਦੇ ਸੀ ਇੱਕ ਮੰਦਿਰ ਦੀ, ਹਰਿਆਣੇ ਦੀ, ਜਿੱਥੇ ਸ਼ਰੇਆਮ ਬੇਅਦਬੀ ਸਾਡੇ ਇਸ਼ਟ ਦੀ ਹੁੱਦੀ ਸੀ। ਹਿੰਦੂ ਦੇਵੀ ਦੇਵਤਿਆਂ ਦੇ ਰਮਾਇਣ ਦੇ ਤੇ ਹੋਰ ਹਿੰਦੂ ਗ੍ਰੰਥਾਂ ਦੇ ਬਰਾਬਰ ਸਾਡੇ ਇਸ਼ਟ ਨੂੰ, ਕਿਉਂਕਿ ਸਾਡੇ ਧਰਮ ਦੀ ਮਰਿਆਦਾ ਕਹਿੰਦੀ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਾਂ ਤੁੱਲ ਕਿਸੇ ਹੋਰ ਚੀਜ਼ ਦਾ ਕਿਸੇ ਵੀ ਰੂਪ ਦੇ ਵਿੱਚ ਪ੍ਰਕਾਸ਼ ਨਹੀਂ ਹੋ ਸਕਦਾ। ਹੁਣ ਇਸ ਮਰਿਆਦਾ ਦੀ ਮੱਦ ਦੇ ਬਿਲਕੁਲ ਉਲਟ ਉੱਥੇ ਰਮਾਇਣ ਦੇ ਪਾਠ, ਹਾਲਾਂਕਿ ਸਾਡੇ ਧਰਮ ਦੇ ਮਰਿਆਦਾ ਦੇ ਪੱਖ ਤੋਂ ਉਹ ਕੋਈ ਅਣਜਾਣ ਨਹੀਂ ਹੈਗੇ, ਉਹਨਾਂ ਨੂੰ ਸਭ ਪਤਾ ਕਿ ਉੱਥੇ ਉਹ ਚੱਲਿਆ। ਕਿਉਂ ਚੱਲ ਸਕਿਆ? ਕਿਉਂਕਿ ਉਹਨਾਂ ਪ੍ਰਬੰਧਕਾਂ ਨੂੰ ਪਤਾ ਹੈ ਕਿ ਸਾਡੀ ਬੀਜੇਪੀ ਦਾ ਐਡੀ ਕੱਟੜ ਹੈ ਵੀ ਸਾਰੇ ਭਾਰਤ ਦੇ ਵਿੱਚ 500 ਤੋਂ ਵੱਧ ਗੁਰਧਾਮਾਂ ਨੂੰ ਕਬਜ਼ਾ ਕਰੀ ਫਿਰਦੇ ਅਗਲੇ। ਸੋ ਉਸੇ ਮਾਹੌਲ ਦੇ ਤਹਿਤ ਆਪਣੀ ਕੌਮ ਨੇ, ਸਿੱਖਾਂ ਨੇ ਆਰਐਸਐਸ ਦਾ ਬਹੁਤ ਸੰਤਾਪ ਭੋਗਿਆ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ। ਔਰ ਕੱਲਾ ਪੰਥਕ ਤੌਰ ਤੇ ਨੁਕਸਾਨ ਦੀ ਗੱਲ ਤਾਂ ਅਲੱਗ ਹੈ, ਹੋਰ ਵੀ ਆਰਥਿਕ ਮਸਲਿਆਂ ਦੇ ਉੱਤੇ, ਸਾਡੇ ਸਿੱਖ ਹੱਕਾਂ ਦੇ ਮਸਲਿਆਂ ਦੇ ਉੱਤੇ। ਅੱਜ ਤਾਂ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਸਾਰੇ ਟੱਬਰ ਨੂੰ ਕਿਧਰੇ ਬੀਬਾ ਹਰਸਿਮਰਤ ਕੌਰ, ਕਿਧਰੇ ਵੱਡਾ ਬਾਦਲ ਵੀਡੀਓ ਬਣਾ ਕੇ ਸਮਝਾਉਣ ਲੱਗੇ ਹੋਏ ਸੀ। ਸ਼ਰੇਆਮ ਟੀਵੀ ਚੈਨਲਾਂ ਤੇ ਬਹਿ ਕੇ ਸੁਖਬੀਰ ਸਿੰਘ ਬਾਦਲ ਨੇ ਮਤਾਂ ਦਿੱਤੀਆਂ ਵੀ ਇਹ ਕਿਸਾਨ ਲੀਡਰਾਂ ਦੇ ਛਿੱਤਰ ਫੜਨਾ ਚਾਹੀਦਾ। ਇਹ ਤਾਂ ਬਾਅਦ ਵਿੱਚ ਨਵਾਂ ਹੀ ਰਾਹ ਫੜ ਲਿਆ ਕਿ ਜੀ ਹੁਣ ਅਸੀਂ ਪਹਿਲਾਂ ਵਾਲੇ ਨਹੀਂ ਰਹੇ, ਹੁਣ ਸਾਨੂੰ ਅਕਲ ਆ ਗਈ। ਪਰ ਆਪ ਦਾ ਜਿਹੜਾ ਵੋਟ ਬੈਂਕ ਆ
ਕਿਸਾਨੀ ਸਭ ਤੋਂ ਵੱਡਾ ਵੋਟ ਬੈਂਕ ਆ ਪੰਜਾਬ ਦੇ ਵਿੱਚ ਬਾਦਲ ਦਲ, ਤੇ ਦੂਜਾ ਸੀ ਪੰਥਕ ਵੋਟ ਬੈਂਕ। ਬਰਗਾੜੀ ਤੇ ਬਾਈਬਲ ਕਾਂਡ ਦੇ ਰਾਹੀਂ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਪੰਥਕ ਵੋਟ ਬੈਂਕ ਨੂੰ ਆਪਦਾ ਕੱਟੜ ਦੁਸ਼ਮਣ ਬਣਾ ਲਿਆ। ਉਹਨਾਂ ਦਿਨਾਂ ਦੇ ਵਿੱਚ ਸਿੱਖੀ ਨੂੰ ਸਮਰਪਿਤ ਸਿੱਖਾਂ ਦੇ ਘਰਾਂ ਦੇ ਵਿੱਚ ਹਰ ਵੇਲੇ ਇਹ ਡਰ ਪਿਆ ਰਹਿੰਦਾ ਸੀ ਵੀ ਪਤਾ ਨਹੀਂ ਕਿੱਧਰੋਂ ਪੁਲਿਸ ਨੇ ਆ ਜਾਣਾ, ਚੱਕ ਕੇ ਲੈ ਜਾਣਾ। ਦੋਸ਼ ਕੀ ਆ? ਦੋਸ਼ ਹੈਗਾ ਵੀ ਤੁਸੀਂ ਸਰਸੇ ਵਾਲੇ ਨੂੰ ਫੜਾਉਣ ਦੀਆਂ ਗੱਲਾਂ ਕਰਦੇ ਹੋ, ਸਰਸਿਆਂ ਨੂੰ ਫੜੋ। ਤੁਸੀਂ ਕਿਉਂ ਕਹਿੰਦੇ ਹੋ ਕਿ ਬੇਅਦਬੀ ਦੇ ਦੋਸ਼ੀ ਫੜੇ ਜਾਣ? ਕਮਾਲ ਦੀ ਗੱਲ ਹੈ ਕਿ ਜਿਹੜਾ ਸੰਤਾਪ ਸਿੱਖਾਂ ਨੇ ਮੁਗਲਾਂ, ਪਠਾਣਾ ਤੇ ਕਾਂਗਰਸ ਦੇ KPS ਗਿੱਲ ਦੇ ਵੇਲੇ ਭੁਗਤਿਆ, ਉਹ ਸਾਰਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਸਰਕਾਰ ਹੈ, ਉਦੋਂ ਭੋਗਣਾ ਪਿਆ। ਤੇ ਪੰਜਾਬ ਦੇ ਵਿੱਚ ਮਾਲਵਾ ਖੇਤਰ 'ਚ ਤੂਤੀ ਬੋਲਦੀ ਸੀ ਸਰਸੇ ਵਾਲਿਆਂ ਨੂੰ। ਕਿਸੇ ਸਿੱਖ ਦੀ ਜੁਰਤ ਨਹੀਂ ਸੀਗੀ ਵੀ ਚੂੰ ਕਰ ਜੇ। ਔਰ ਉਸ ਮਾਹੌਲ ਦੇ ਵਿੱਚ ਜੋ ਸੰਤਾਪ ਸਿੱਖ ਜਗਤ ਨੇ ਭੋਗਿਆ, ਬਾਈਕਾਟ ਦੇ ਪੋਸਟਰ ਛਪਵਾਲੇ ਦਲ ਖਾਲਸਾ ਵਾਲੇ ਨੌਜਵਾਨਾਂ ਨੇ। ਇੱਥੇ ਪਿੰਡਾਂ ਤੋਂ ਵਿਚਾਰੇ ਸਕੂਲਾਂ, ਇੱਥੇ ਕਾਲਜਾਂ 'ਚ ਪੜ੍ਹਦੇ, PG ਤੇ ਕਮਰੇ ਲੈ ਕੇ ਵਿਚਾਰੇ ਮੁੰਡੇ ਰਹਿੰਦੇ ਸੀ। ਉਹਨਾਂ ਦੇ ਰੇਡਾਂ, ਉਹਨਾਂ ਤੇ ਛਾਪੇ, ਤੇ ਇੱਥੇ ਪੁਲਿਸ ਮਹਿਕਮੇ ਦੇ CA ਸਟਾਫ ਦੇ ਅਫਸਰ ਕਹਿਣ, ਜਦੋਂ ਮੁੰਡਿਆਂ ਦੀ ਪੈਰਵਾਈ ਲਈ, ਨੌਜਵਾਨਾਂ ਦੀ ਪੈਰਵਾਈ ਲਈ ਗਏ, ਉਹ ਕਹਿੰਦੇ ਸਾਡਾ ਇਹ ਕੰਮ ਥੋੜੀ ਹੈ ਜੀ, ਅਸੀਂ ਤਾਂ ਕਿਸੇ ਅਪਰਾਧੀ ਨੂੰ, ਕਿਸੇ ਖਤਰਨਾਕ ਜੁਰਮ ਕਰਨ ਵਾਲੇ ਨੂੰ ਫੜਦੇ ਚੰਗੇ ਲੱਗਦੇ ਆ। ਸਾਨੂੰ ਡਿਊਟੀ ਲਾਤੀ ਵੀ ਜਿਨ੍ਹਾਂ ਨੇ ਜਥੇਦਾਰਾਂ ਦੀਆਂ ਕਰਤੂਤਾਂ ਖੋਲਦਾ ਹੋਇਆ ਪੋਸਟਰ ਛਾਪਿਆ, ਉਹਨਾਂ ਨੌਜਵਾਨਾਂ ਨੂੰ ਫੜੋ ਜਿਨ੍ਹਾਂ ਨੇ ਪੋਸਟਰ ਲਾਏ ਨੇ। ਉਹ ਵਿਚਾਰੇ ਲੇਟੀ ਜੀ ਲੈ ਕੇ ਪੋਸਟਰ ਲਾਉਂਦੇ ਆ, ਤੇ ਕਿੱਡਾ ਕੁ ਵੱਡਾ ਇਹ ਅਪਰਾਧ ਆ ਵੀ CA ਸਟਾਫ ਵਾਲੇ ਉਹਨਾਂ ਦੇ ਘਰਾਂ 'ਚ ਰੇਡਾਂ ਮਾਰਦੇ ਫਿਰਦੇ। ਇਹ ਸੀ ਬਾਦਲ ਸਰਕਾਰ ਤੇ ਬਾਦਲ ਦਲ ਦਾ ਪੰਥਕ ਚਿਹਰਾ। ਸੋ ਇਹਨਾਂ ਨੇ ਪੂਰੀ ਮਿਹਨਤ ਕੀਤੀ, ਦਿਨ ਰਾਤ ਇੱਕ ਕੀਤਾ, ਜਿਹੜਾ ਆਪਦਾ ਪੰਥਕ ਵੋਟ ਬੈਂਕ ਆ ਉਹ ਗਵਾਇਆ। ਫਿਰ ਕਿਸਾਨ ਸੰਘਰਸ਼ ਮੌਕੇ ਮਨਪ੍ਰੀਤ ਸਿੰਘ ਅਯਾਲੀ ਦਾ ਤੇ ਹੋਰ ਕਈ ਅਕਾਲੀ ਲੀਡਰਾਂ ਦਾ ਇਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਵੀ ਕਹਿ ਤਾਂ ਸਹੀ ਰਹੇ ਨੇ। ਉਹ ਵਾਰ-ਵਾਰ ਪਿੱਟਣ ਕਿ ਬਾਦਲ ਸਾਹਿਬ ਆਪਾਂ ਤਾਂ ਕਿਸਾਨ ਆਗੂ ਕਹਾਉਂਦੇ, ਤੇ ਕਿਸਾਨੀ ਨਾਲ ਜੁੜਿਆ ਹੋਇਆ ਮਸਲਾ, ਤੇ ਆਪਾਂ ਕੋਈ ਸਾਫ਼ ਸੁਥਰੀ ਜੀ ਗੱਲ ਕਰੀਏ, ਜਾਂ ਤਾਂ ਆਪਾਂ ਕਿਸਾਨਾਂ ਨਾਲ ਖੜੇ ਚੰਗੇ ਲੱਗਦੇ ਆ, ਤੇ ਜਾਂ ਚੁੱਪ ਰਹਿੰਦੇ ਚੰਗੇ ਲੱਗਦੇ। ਪਰ ਇਹਨਾਂ ਨੇ ਨਵਾਂ ਹੀ ਰਾਹ ਫੜ ਲਿਆ। ਗੈਰ ਗੱਡਮੀ ਸਪੋਰਟ ਕਾਲੇ ਕਾਨੂੰਨਾਂ ਦੀ ਕੀਤੀ, ਫਿਰ ਥੁੱਕ ਕੇ ਚੱਟ ਲਿਆ। ਪਰ ਉਦੋਂ ਤੱਕ ਨੁਕਸਾਨ ਤਾਂ ਹੋ ਹੀ ਚੁੱਕਿਆ ਸੀ। ਸੋ ਪੰਜਾਬ ਦੇ ਵਿੱਚ ਕਮਾਲ ਦੀ ਗੱਲ ਇਹ ਦੇਖੀ ਆ, ਹਰੇਕ ਸਿਆਸੀ ਪਾਰਟੀ, ਹਰੇਕ ਸਿਆਸੀ ਲੀਡਰ ਦੀ ਇਹ ਰੀਝ ਹੁੰਦੀ ਹੈ ਕਿ ਮੇਰਾ ਵੋਟ ਬੈਂਕ ਵੱਧ ਤੋਂ ਵੱਧ ਵਧੇ ਫੁੱਲੇ, ਮੇਰਾ ਜਿਹੜਾ ਹਮਾਇਤੀ ਵਰਗ ਵਾ, ਜਿਹੜੇ ਵਿਰੋਧੀ ਨੇ, ਉਹਨਾਂ ਨੂੰ ਮੈਂ ਆਪਦੇ ਵੱਲ ਲਿਆਉਣਾ ਵਾ, ਜਿਹੜੇ ਮੇਰੇ ਹਮਾਇਤੀ ਨੇ ਉਹਨਾਂ ਦੀ ਵੋਟ ਹੋਰ ਪੱਕੀ ਕਰਨੀ। ਇਹੀ ਸਿਆਸਤ ਵਾ। ਤੇ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਇਹਦੇ ਉਲਟ ਇਹ ਰਾਹ ਫੜਿਆ ਸੀ ਵੀ ਸਾਨੂੰ ਵੋਟ ਪਾ ਕੇ ਦਿਖਾਵੇ ਕਿਹੜਾ ਪਾਉਂਦਾ। ਅਸੀਂ ਤਾਂ ਸਰਸੇ ਵਾਲਾ ਨਾ ਖੜੇ, ਅਸੀਂ ਤਾਂ ਦਿੱਲੀ ਨਾ ਖੜੇ, ਅਸੀਂ ਤਾਂ ਪੰਜਾਬ ਦੇ ਦੁਸ਼ਮਣਾਂ ਨਾਲ ਖੜੇ। ਇਸ ਤਰੀਕੇ ਨਾਲ ਜਿਹੜਾ ਮਾਹੌਲ ਸਿਰਜਿਆ, ਉਹਦੇ ਚੋਂ ਫਿਰ ਅਯਾਲੀ ਵਾਲੀ ਸੀਟ ਹੀ ਇਕੱਲੀ ਬਚ ਗਈ, ਬਾਕੀ ਸਭ ਕੁਝ ਲੈ ਗਏ ਅਗਲੇ ਖੋਹ ਕੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਜੇ ਹੋ ਜੇ, ਤੇ ਜੇ ਸ਼੍ਰੋਮਣੀ ਕਮੇਟੀ ਵੀ ਹੱਥੋਂ ਨਿਕਲ ਗਈ, ਆ ਜਿਹੜੇ ਸਮਝਦੇ ਆ ਵੀ ਐ ਕਿਵੇਂ ਭਾਈ, ਆ ਹਰਿਆਣੇ ਦੇ ਵਿੱਚ ਅਗਲੇ ਬਣਾਈ ਬੈਠੇ, ਦਿੱਲੀ ਕਮੇਟੀ ਵੀ ਉਹਨਾਂ ਦੇ ਹੱਥ 'ਚ ਆ। ਉਦੋਂ ਸਿੱਖਾਂ ਲਈ, ਪੰਜਾਬ ਲਈ, ਪੰਥ ਲਈ ਜਿਹੜਾ ਮਾਹੌਲ ਹੋਊਗਾ ਉਹਨੂੰ ਸੋਚੋ। ਇਸੇ ਕਰਕੇ ਕਹਿੰਦੇ ਆ ਕਿ ਅਗਲੀ ਪੰਜਾਬ ਵਿਧਾਨ ਸਭਾ ਚੋਣਾਂ ਤਾਂ ਬੜੀਆਂ ਦੂਰ ਨੇ। ਸਿੱਖਾਂ ਨੂੰ ਬਾਦਲ ਪਰਿਵਾਰ ਤੋਂ ਰਹਿਤ ਇੱਕ ਅਕਾਲੀ ਦਲ ਦੀ ਲੋੜ ਆ, ਤੇ ਉਹਦੀ ਪੰਥਕ ਤੌਰ ਦੇ ਉੱਤੇ ਦਿੱਖ ਜਿਹੜੀ ਆ ਉਹ ਸ਼ਾਨਦਾਰ ਹੋਣੀ ਚਾਹੀਦੀ। ਪਰ ਇਹ ਗੱਲ ਭੁੱਲ ਜਾਓ ਕਿ ਜਿਹੜੇ ਲੀਡਰ ਬਾਦਲ ਦਲ ਨਾਲ ਤੁਰੇ ਫਿਰਦੇ ਆ, ਇਹ ਕਿਸੇ ਹੋਰ ਨਵੇਂ ਢਾਂਚੇ 'ਚ ਫਿੱਟ ਹੋ ਜਾਣਗੇ। ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ ਕੌਮੀ ਜਜ਼ਬੇ ਵਾਲੇ ਪ੍ਰੋਗਰਾਮ ਹੋਣ ਲੱਗੇ। ਭਾਈ ਅਮਰਤਪਾਲ ਸਿੰਘ ਵਾਲੀ ਗੱਲ ਤਾਂ ਚਲੋ ਚੱਲਦੀ ਹੋਈ ਆ, ਡਿਬਰੂਗੜ੍ਹ ਵਾਲਿਆਂ ਨੌਜਵਾਨਾਂ ਦੀ ਗੱਲ ਚੱਲਦੀ, ਪਰ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੱਖਾਂ ਦੀਆਂ ਬਰਸੀਆਂ ਮਨਾਉਣੇ, ਸ਼ਹੀਦੀ ਦਿਹਾੜੇ ਮਨਾਉਣੇ। ਦਿਆਲਗੜ੍ਹ ਪਿੰਡ ਦੇ ਵਿੱਚ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਤੇ ਹੋਰ ਜੁਝਾਰੂ ਸੂਰਮਿਆਂ ਦੀ ਯਾਦ 'ਚ ਸਮਾਗਮ ਹੋਇਆ। ਤੇ ਇੱਥੇ ਗੁਰਦਾਸਪੁਰ ਇਲਾਕੇ 'ਚ ਤੋਗਲਵਾਲ ਪਿੰਡ ਦੇ ਵਿੱਚ ਇੱਕ ਬੜਾ ਅਹਿਮ ਤੇ ਵੱਡਾ
भाई परमजीत सिंह जिहड़ा बाबा आनंद करके चर्चा च रहे ने, उन्हां ते होर शहीदां दी याद विच बड़ा वड्डा समागम कल होके हटिया। शहीद भाई परमजीत सिंह पम्मा उर्फ बाबा आनंद तुगलवाला पिंड। इस तरीके दे 1978 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋਣ ਲੱਗੇ ਹੋਏ ਨੇ। ਤੇ ਵਿਸਾਖੀ ਖਾਲਸਾ ਸਾਧਨਾ ਦਿਹਾੜਾ ਇਹ ਕਿਸੇ ਵੇਲੇ ਅਕਾਲੀ ਦਲ ਲਈ ਬੜੀ ਵੱਡੀ ਗੱਲ ਹੁੰਦਾ ਸੀ। ਹੋਲਾ ਮਹੱਲਾ ਵੀ, ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਵੀ ਤੇ ਖਾਲਸਾ ਸਾਧਨਾ ਦਿਹਾੜਾ ਵਿਸਾਖੀ। ਉਦੋਂ ਅਕਾਲੀ ਦਲ ਲਈ ਇਹ ਹੁੰਦਾ ਸੀ ਵੀ ਜਿੰਨੇ ਲੋਕਾਂ ਨੂੰ ਅੰਮ੍ਰਿਤ ਛਕਾਵਾਂਗੇ ਉਨੇ ਜ਼ਿਆਦਾ ਸਿੱਖੀ ਦਾ ਵਾਧਾ ਹੋਊ ਤੇ ਉਨਾ ਜ਼ਿਆਦਾ ਅਕਾਲੀ ਵੋਟ ਬੈਂਕ ਵਧੂ। ਹੁਣ ਦੇ ਅਕਾਲੀ ਲੀਡਰਾਂ ਨੂੰ ਬਿਰਤਾ ਪਈ ਹੋਈ ਆ ਵੀ ਜਿਹਨੇ ਅੰਮ੍ਰਿਤ ਛਕ ਲਿਆ ਉਹਨੇ ਤਾਂ ਸਾਨੂੰ ਵੋਟ ਹੀ ਨਹੀਂ ਪਾਉਣੀ, ਕਿਤੇ ਕੋਈ ਅੰਮ੍ਰਿਤ ਨਾ ਛਕ ਲੈ। ਦੱਸੋ ਆਹ ਜਿਨ੍ਹਾਂ ਦੀ ਸੋਚ ਬਣੀ ਹੋਈ ਹੈ ਉਹ ਪੰਥ ਦੇ ਕੌਮ ਦੇ ਕਿਸੇ ਕਿੰਨੇ ਕੁ ਕੰਮ ਆ ਸਕਦੇ। ਤੇ ਇਸ ਗੱਲ ਦਾ ਸਾਨੂੰ ਨਾਲ ਦੀ ਨਾਲ ਜ਼ਿਕਰ ਕਰਨਾ ਪੈਂਦਾ ਕਿ ਜਿਹੜੇ ਸਿੱਖ ਇਹਨਾਂ ਸ਼ਹੀਦੀ ਦਿਹਾੜਿਆਂ 'ਚ, ਇਹਨਾਂ ਕੌਮੀ ਦਿਹਾੜਿਆਂ ਵਿੱਚ ਹਿੱਸਾ ਲੈਂਦੇ ਫਿਰਦੇ ਆ ਉਹ ਹੀ ਨਵਾਂ ਅਕਾਲੀ ਦਲ ਉਭਾਰਨ ਦੇ ਲਾਇਕ ਨੇ। ਅੱਜ ਦੇ ਮਾਹੌਲ ਵਿੱਚ ਇਹ ਗੱਲ ਅਜੀਬ ਲੱਗ ਸਕਦੀ ਆ ਕਿ ਇਹਨਾਂ ਦੇ ਪੱਲੇ ਕੀ ਹੈ, ਪਰ ਜਦੋਂ ਗੁਰਦੁਆਰਾ ਸੁਧਾਰ ਲਹਿਰ ਦਾ ਆਗਾਜ਼ ਹੋਇਆ ਸੀ ਉਦੋਂ ਵੀ ਇਹੋ ਜਿਹੇ ਹੀ ਸਿੱਖ ਸੀ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਦਾ ਮੁੱਢ ਵੱਜਿਆ ਜਾਂ ਗੁਰਦੁਆਰਾ ਆਜ਼ਾਦੀ ਲਹਿਰ ਦਾ ਮੁੱਢ ਵੱਜਿਆ। ਸੋ ਜਿਹੜੇ ਨੌਜਵਾਨ ਜੂਨ 84 ਤੇ ਨਵੰਬਰ 84 ਦੇ ਪ੍ਰੋਗਰਾਮਾਂ ਨੂੰ ਉਡੀਕ ਰਹੇ ਨੇ ਕਿ ਕਿਵੇਂ ਅਕਾਲ ਤਖਤ ਸਾਹਿਬ ਤੋਂ ਕੋਈ ਚੱਜ ਹਾਲ ਦਾ ਸੱਦਾ ਆਉਂਦਾ, ਤੇ ਜੇ ਉਧਰੋਂ ਸੱਦਾ ਨਾ ਆਇਆ, ਕੋਈ ਹੋਰ ਧਿਰ ਕੋਈ ਹੋਰ ਪਲੇਟਫਾਰਮ ਤੋਂ ਇਸ ਤਰੀਕੇ ਦੀ ਕੋਈ ਵਿਉਂਤਬੰਦੀ ਸਾਹਮਣੇ ਆ ਗਈ ਤਾਂ ਪੰਜਾਬ ਦੇ ਵਿੱਚ ਪੰਥਕ ਰੰਗ ਵਿੱਚ ਰੰਗੇ ਹੋਏ ਨੌਜਵਾਨਾਂ ਨੂੰ ਇਹ ਗੱਲ ਆਪਦੀ ਥਾਂ ਤੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਵਰਤਾਰੇ ਨੇ ਸਿੱਖ ਨੌਜਵਾਨੀ ਨੂੰ ਟੁੰਬਿਆ। ਇਹ ਗੱਲ ਆਪਦੀ ਥਾਂ ਤੇ ਆ ਕਿ ਦੀਪ ਸਿੱਧੂ ਕਰਕੇ ਸਿੱਖ ਨੌਜਵਾਨੀ ਨੂੰ ਇੱਕ ਹੁਲਾਰਾ ਮਿਲਿਆ ਸੀ। ਪਰ ਜੋ ਮੌਜੂਦਾ ਮਾਹੌਲ ਆ ਉਹਦੇ ਵਿੱਚ ਪੁਰਾਤਨ ਪਹਿਲਾਂ ਤੋਂ ਚੱਲ ਰਹੀਆਂ ਸਿੱਖ ਜੁਝਾਰੂ ਜਥੇਬੰਦੀਆਂ ਦੀ ਲੀਡਰਸ਼ਿਪ, ਮਾਨ ਦਲ ਖਾਲਸਾ, ਭਾਈ ਦਲਜੀਤ ਸਿੰਘ ਗਰੁੱਪ, ਇਵੇਂ ਚਲੋ ਭਾਈ ਅਮਰਤਪਾਲ ਸਿੰਘ ਵਾਲਾ ਸੈਕਸ਼ਨ, ਇਹ ਸਾਰੇ ਰਲ ਮਿਲ ਕੇ ਅਗਲੀ ਜਿਹੜੀ ਚੀਜ਼ ਆ ਉਹਦੇ ਵੱਲ ਨੂੰ ਇਹਨਾਂ ਨੂੰ ਤੁਰਨਾ ਪੈਣਾ। ਜੇ ਇਹ ਨਹੀਂ ਤੁਰਦੇ, ਇਹ ਆਪਦੀ ਭੂਮਿਕਾ ਨਹੀਂ ਨਿਭਾਉਂਦੇ ਤਾਂ ਸਾਫ਼ ਜੀ ਗੱਲ ਆ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਇਹ ਗੱਲ ਲਾਜ਼ਮੀ ਬਣੂਗੀ। ਪਰ ਇਹ ਗੱਲ ਯਕੀਨਨ ਹੈ ਕਿ ਆਉਣ ਵਾਲੇ ਸਮੇਂ ਦੇ ਮੁਤਲਕ ਸਿੱਖਾਂ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਆ, ਅਕਾਲੀ ਦਲ ਦੀ ਲੋੜ ਆ, ਤੇ ਉਹ ਅਕਾਲੀ ਦਲ ਮੌਜੂਦਾ ਅਕਾਲੀ ਲੀਡਰਸ਼ਿਪ ਤੋਂ ਰਹਿਤ ਹੋਣਾ ਚਾਹੀਦਾ ਤੇ ਉਹਦਾ ਸਾਰਾ ਜਿਹੜਾ ਹਿਸਾਬ ਕਿਤਾਬ ਆ ਉਹ ਕੌਮੀ ਜਜ਼ਬੇ ਨਾਲ ਜੁੜਿਆ ਹੋਣਾ ਚਾਹੀਦਾ। ਕਿਉਂਕਿ ਪੰਜਾਬ ਜਿਹੜਾ ਹੈ ਉਹ ਗੁਰਾਂ ਦੇ ਨਾਂ ਤੇ ਜਿਉਂਦਾ ਤੇ ਇੱਥੇ ਇਹੋ ਜਿਹੀ ਬਿਰਤੀ ਵਾਲੇ ਸਿਆਸਤਦਾਨ ਜਾਂ ਸਿਆਸੀ ਧੜੇ ਕਾਮਯਾਬ ਨਹੀਂ ਹੋਣੇ ਚਾਹੀਦੇ ਜਿਹੜੇ ਪੰਥ ਨੂੰ ਪਿਆਰ ਨਹੀਂ ਕਰਦੇ, ਜਿਹੜੇ ਸੱਤਾ ਨੂੰ, ਕੁਰਸੀ ਨੂੰ ਪਿਆਰ ਕਰਦੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਾਡੀ ਕੌਮ ਨੂੰ ਕੌਮੀ ਜਜ਼ਬੇ ਨਾਲ ਭਰੇ ਹੋਏ ਸਿੱਖ ਆਗੂਆਂ ਦੀ ਭਾਰੀ ਲੋੜ ਆ, ਉਸ ਮਾਹੌਲ ਦੇ ਵਿੱਚ ਅਕਾਲੀ ਲੀਡਰਸ਼ਿਪ, ਬਾਦਲ ਦਲ ਵਾਲੀ ਲੀਡਰਸ਼ਿਪ ਸਭ ਤੋਂ ਨਖਿੱਧ ਸਾਬਤ ਹੋ ਰਹੀ ਆ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਕਿ ਭਵਿੱਖ ਕਿਹੋ ਜਿਹਾ ਹੋਣਾ। ਅਸੀਂ ਸਦਾ ਹੀ ਉਲਟ ਤੋਂ ਉਲਟ ਮਾਹੌਲ ਵਿੱਚ ਵੀ ਚੰਗੀ ਤੇ ਸੱਚੀ ਸੁੱਚੀ ਆਸ ਰੱਖੀ ਆ। ਹੁਣ ਵੀ ਸਾਨੂੰ ਯਕੀਨ ਆ ਕਿ ਉਹ ਦਿਨ ਆਊਗਾ ਜਦੋਂ ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਝੂਲੂ। ਉਸ ਦਿਨ ਦੀ ਉਡੀਕ ਵਿੱਚ ਇੱਥੇ ਹੀ ਅਰਦਾਸ ਬੇਨਤੀ ਕਰਦੇ ਹਾਂ, ਸਮਾਪਤੀ ਕਰਦੇ ਹਾਂ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।